ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ, ਟੈਲੀਫੋਨ, ਫੇਸਬੁੱਕ ਦੇ ਰਾਹੀਂ ਜੁੜੇ ਹੋਏ ਹਾਂ। ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 9 ਤਰੀਕ ਆ ਅਤੇ ਦਿਨ ਮੰਗਲਵਾਰ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼, ਉਹਨਾਂ ਦਾ ਸਹਿਯੋਗੀਆਂ ਦਾ ਧੰਨਵਾਦ ਕਰਦੇ ਹਾਂ, ਜਿਹੜੇ ਕਿ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰੇ ਤੱਕ ਪਹੁੰਚਾਉਣ 'ਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇਸ ਮੌਕੇ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਸ ਦਾ ਰੀਨਿਊਅਲ ਦਾ ਸਮਾਂ ਆ ਅਤੇ ਨਾਲ ਨਵੀਂ ਐਪਲੀਕੇਸ਼ਨ ਵੀ ਭਰਾ ਸਕਦੇ ਹੋ। ਉਸ ਦੇ ਬਾਰੇ ਜਾਣਕਾਰੀ ਲਈ ਤੁਸੀਂ ਖਾਲਸਾ ਇੰਸ਼ੋਰੈਂਸ ਏਜੰਸੀ ਵਾਲਿਆਂ ਨੂੰ ਕਾਲ ਕਰੋ, ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ, ਫਰੀਮੌਂਟ, ਨਰਜੀਤ ਸਿੰਘ, ਕੁਲਵੰਤ ਕੌਰ ਪੱਡਾ, ਰੋਜ਼ਵਿਲ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਕਲੋਵਿਸ, ਬਿੰਦਰ ਧਾਲੀਵਾਲ, ਬੇਕਰਸਫੀਲਡ, ਅਮਰਜੀਤ ਸਿੰਘ, ਸਟਾਕਟਨ, ਕਰਨੈਲ ਸਿੰਘ ਰੰਧਾਵਾ, ਸੈਕਰਾਮੈਂਟੋ, ਬੀਸਲਾ ਪਰਿਵਾਰ, ਫਰੈਜ਼ਨੋ ਅਤੇ ਸਨਰਾਈਜ਼ ਬੈਂਕਟ ਹਾਲ ਵੈਕਾਵਿਲ ਵਾਲੇ, ਜਿਨ੍ਹਾਂ ਦੇ 3 ਬੈਂਕਟ ਹਾਲ ਨੇ। 200 ਤੋਂ 1200 ਜਣਿਆਂ ਦੀ ਕਪੈਸਿਟੀ ਦੀਆਂ ਪਾਰਟੀਜ਼ ਤੁਸੀਂ ਇਹਨਾਂ ਦੇ 3 ਹਾਲਸ ਦੇ ਵਿੱਚ ਕਰ ਸਕਦੇ ਹੋ। ਬਹੁਤ ਹੀ ਖੁੱਲ੍ਹੀ ਡੁੱਲੀ ਪਾਰਕਿੰਗ ਹੈ। ਕਲੇ ਓਵਨ ਬਾਰ ਐਂਡ ਗ੍ਰਿਲ ਵਾਲਿਆਂ ਦਾ ਉੱਥੇ ਰੋਟੀ ਹੁੰਦੀ ਆ। ਤੁਸੀਂ ਵੀ ਆਪਣੀ ਖੁਸ਼ੀ ਦੇ ਮੌਕੇ ਦੇ ਲਈ ਲੱਭ ਰਹੇ ਹੋ, ਬੈਂਕਟ ਹਾਲ ਲੱਭ ਰਹੇ ਹੋ, ਤਾਂ ਵੈਕਾਵਿਲ ਦੇ ਵਿੱਚ ਸਨਰਾਈਜ਼ ਬੈਂਕਟ ਹਾਲ ਵਾਲਿਆਂ ਨੂੰ ਜ਼ਰੂਰ ਮੌਕਾ ਦਿਓ। ਕਮਲ ਹੁਣਾਂ ਦੇ ਨਾਲ ਗੱਲ ਕਰ ਸਕਦੇ ਹੋ। 707-474-7003 707-474-7003 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਚੱਲੀਏ ਅਤੇ ਸਭ ਤੋਂ ਜਿਹੜੀ ਪਹਿਲੀ ਖਬਰ ਆ ਰਹੀ ਆ, ਜਿਹੜੀ UN ਦੇ ਅੰਬੈਸਡਰ ਹੈਗੇ ਆ US ਦੇ UN ਦੇ ਲਈ, ਨਿੱਕੀ ਹੈਲੀ, ਅੱਜ ਉਹਨਾਂ ਨੇ ਅਨਾਊਂਸ ਕੀਤਾ ਆ ਭਈ ਉਹ ਇਸ ਸਾਲ ਦੇ ਅਖੀਰ ਤੱਕ ਜਿਹੜੇ ਆ ਇਸ ਪੋਜੀਸ਼ਨ ਤੋਂ ਅਸਤੀਫਾ ਦੇਣ ਜਾ ਰਹੇ ਹੈਗੇ ਆ। ਸੋ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਨਾਲ ਬੈਠੇ ਹੋਏ ਸੀ ਜਦੋਂ ਇਹ ਅਨਾਊਂਸ ਕੀਤਾ, ਅਤੇ ਪ੍ਰੈਜ਼ੀਡੈਂਟ ਟਰੰਪ ਨੇ ਇਹ ਕਿਹਾ ਵੀ 6 ਮਹੀਨੇ ਪਹਿਲਾਂ ਹੀ ਮੈਨੂੰ ਨਿੱਕੀ ਹੈਲੀ ਨੇ ਦੱਸਿਆ ਸੀ ਭਈ ਉਹ 2 ਸਾਲਾਂ ਤੋਂ ਬਾਅਦ ਜਿਹੜੀ ਆ ਉਹ ਬ੍ਰੇਕ ਲੈਣਾ ਚਾਹੁੰਦੇ ਆ। ਜੀ ਬਿਲਕੁਲ। ਇੱਕ ਜਿਹੜੀ ਆ ਦੇਖੋ ਵੀ ਪਿਛਲੇ ਲੰਮੇ ਸਮੇਂ ਤੋਂ ਨਿੱਕੀ ਹੈਲੀ ਜਦੋਂ ਤੋਂ ਐਡਮਿਨਿਸਟ੍ਰੇਸ਼ਨ ਦੀ ਸ਼ੁਰੂਆਤ ਹੋਈ ਆ, ਇਹ ਐਜ਼ ਏ ਬਤੌਰ UN ਦੇ ਅੰਬੈਸਡਰ ਅਮਰੀਕਾ ਦੇ ਵੱਲੋਂ ਨਿਯੁਕਤ ਸੀਗੇ। ਕਾਫੀ ਇਹਨਾਂ ਨੇ ਆਪਣੇ ਜਿਹੜੇ ਵੱਖੋ ਵੱਖਰੇ ਸਟੈਂਡ ਜਿਹੜੇ ਲਏ ਆ, ਅਤੇ ਜਿੱਦਾਂ ਦੇਖਦੇ ਰਹੇ ਆ ਸ਼ੁਰੂਆਤੀ ਦੌਰ ਦੇ ਵਿੱਚ ਇੱਕ ਫੋਰਨ ਪੋਲਿਸੀ ਦੇ ਇੱਕ ਇਕੱਲੇ ਜਿਹੜੇ ਆ ਉਹ ਚਿਹਰਾ ਮੋਹਰਾ ਆ ਉਹ ਸਾਹਮਣੇ ਸੀਗਾ, ਜੋ ਵੀ UN ਦੇ ਵਿੱਚ ਸੀਗਾ, ਚਾਹੇ ਉਹ ਰਸ਼ੀਆ ਦੇ ਖਿਲਾਫ ਗੱਲ ਕਰ ਰਹੇ ਹੋਣ ਜਾਂ ਰਸ਼ੀਆ ਨੂੰ ਚੇਤਾਵਨੀ ਦੇ ਰਹੇ ਹੋਣ ਜਾਂ ਹੋਰ ਮੁਲਕਾਂ ਦੇ ਨਾਲ ਜਿਹੜੀਆਂ ਵੀ ਸੰਬੰਧਿਤ ਬਿਊਰੋਕ੍ਰੇਸੀ ਦੀਆਂ ਗੱਲਾਂ ਜਿਹੜੀਆਂ ਹੋ ਰਹੀਆਂ ਹੋਣ, ਤਾਂ ਉਹ ਇਹ ਚਿਹਰਾ ਸਭ ਤੋਂ ਮੋਹਰੇ ਸੀਗਾ। ਅਤੇ ਵੈਸੇ ਜੇ ਦੇਖਿਆ ਜਾਵੇ ਤਾਂ ਹੁਣ ਉਹਨਾਂ ਨੇ ਜਿਹੜੀ ਇਹ ਆਪਣੀ ਆਲਰੇਡੀ ਇੱਛਾ ਜਿਹੜੀ ਆ ਉਹ ਜ਼ਾਹਰ ਕੀਤੀ ਹੈ, ਅਤੇ ਅੱਜ ਉਹਨਾਂ ਨੇ ਰਿਜ਼ਾਈਨ ਦੀ ਜਿਹੜੀ ਘੋਸ਼ਣਾ ਕਰ ਦਿੱਤੀ ਹੈ। ਸਾਂਝੀ ਪ੍ਰੈਸ ਕਾਨਫਰੰਸ ਰਾਸ਼ਟਰਪਤੀ ਟਰੰਪ ਦੇ ਨਾਲ ਉਹਨਾਂ ਨੇ ਇਸ ਡਿਸੀਜਨ ਨੂੰ ਲੈ ਕੇ ਜਿਹੜੀ ਆ ਉਹ ਦਿੱਤੀ ਆ। ਰਾਸ਼ਟਰਪਤੀ ਟਰੰਪ ਉਹਨਾਂ ਨੂੰ ਬਹੁਤ ਹੀ ਨਜ਼ਦੀਕੀ ਮਿੱਤਰ ਦੇ ਵਜੋਂ ਜਿਹੜੇ ਆ ਉਹ ਮੰਨਦੇ ਨੇ, ਅਤੇ ਉਹਨਾਂ ਨੇ ਪਹਿਲਾਂ ਹੀ ਰਾਸ਼ਟਰਪਤੀ ਟਰੰਪ ਨੇ ਟਵੀਟ ਜਿਹੜਾ ਕੀਤਾ ਸੀਗਾ ਵੀ ਬਹੁਤ ਹੀ ਜਲਦ ਜਿਹੜੀ ਆ ਉਹ ਨਿੱਕੀ ਹੈਲੀ ਦੇ ਨਾਲ ਵੱਡੀ ਅਨਾਊਂਸਮੈਂਟ ਆ ਜਿਹੜੀ ਅੱਜ ਵਾਈਟ ਹਾਊਸ ਤੋਂ ਕਰਨਗੇ। ਸੋ ਨਿੱਕੀ ਹੈਲੀ ਦੇ ਜਿਹੜੇ ਰਿਜ਼ਾਈਨ ਦੀ ਹੀ ਜਿਹੜੀਆਂ ਖਬਰਾਂ ਅਫਵਾਹਾਂ ਜਿਹੜੀਆਂ ਉਦੋਂ ਚੱਲ ਰਹੀਆਂ ਸੀ, ਉਹਨਾਂ ਨੇ ਖੁਦ ਜਿਹੜੀ ਪੁਸ਼ਟੀ ਆ ਉਹ ਹੁਣ ਕਰ ਦਿੱਤੀ ਆ। ਉਹਨਾਂ ਨੇ ਇਸ ਦੇ ਪਿੱਛੇ ਅਸਤੀਫਾ ਦੇਣ ਦੇ ਪਿੱਛੇ ਇਹੀ ਆਖਿਆ ਵੀ ਕਹਿੰਦੇ ਵੀ ਜਿੰਨੇ ਵੀ ਸਰਕਾਰੀ ਲੋਕ ਹੁੰਦੇ ਨੇ, ਜਿਹੜੇ ਵੀ ਐਡਮਿਨਿਸਟ੍ਰੇਸ਼ਨ 'ਚ ਕੰਮ ਕਰਦੇ ਨੇ, ਦੇ ਸ਼ੁੱਡ ਨੋ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਕਦੋਂ ਲਾਂਭੇ ਹੋਣਾ ਆ। ਅਤੇ ਕਹਿੰਦੇ ਵੀ ਮੈਂ 8 ਸਾਲ ਆਪਣੇ ਜੀਵਨ ਦੇ ਇੱਦਾਂ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿਹੜੇ ਆ ਉਹ ਲਾਏ ਨੇ, ਅਤੇ ਹੁਣ ਮੈਂ ਚਾਹੁੰਦੀ ਹਾਂ ਵੀ ਕੋਈ ਹੋਰ ਜਿਹੜਾ ਆਪਣੀ ਫੁੱਲ ਐਨਰਜੀ ਦੇ ਨਾਲ ਆ ਕੇ ਜਿਹੜਾ ਇਹਨਾਂ ਅਹੁਦਿਆਂ ਦੇ ਉੱਤੇ ਆ ਕੇ ਕੰਮ ਕਰੇ। ਕਈ ਜਿਹੜੇ ਮਾਹਰ ਕਿਆਸ ਰਹੀਆਂ ਇਹ ਲਾ ਰਹੇ ਨੇ ਵੀ ਕਿਉਂਕਿ ਅੱਗੇ ਕਿਤੇ ਨਾ ਕਿਤੇ ਜੇ ਦੇਖਿਆ ਜਾਵੇ ਹਰਜੋਤ ਸਿੰਘ ਜੀ, ਵੀ ਜਦੋਂ ਪਹਿਲਾਂ ਰੈਕਸ ਟਿਲਰਸਨ ਹੁੰਦੇ ਸੀਗੇ ਜਾਂ ਹੋਰ ਜਾਣੇ ਸੀਗੇ, ਉਹ ਇੰਨੇ ਬਿਆਨ ਨਹੀਂ ਸੀ ਦਿੰਦੇ ਜਾਂ ਇਹਨਾਂ ਦਾ ਚਿਹਰਾ ਮੋਹਰੇ ਸੀਗਾ, ਅਤੇ ਹੁਣ ਜਦੋਂ ਦੇ ਮਾਈਕ ਪੋਂਪੇਓ ਅਤੇ ਜੌਨ ਬੋਲਟਨ ਆਏ ਆ, ਉਹਨਾਂ ਨੇ ਕਿਤੇ ਨਾ ਕਿਤੇ ਸੈਂਟਰ ਸਟੇਜ ਜਿਹੜੀ ਉਹ ਸਾਂਭੀ ਆ। ਉਹਨਾਂ ਦੀ ਬਿਆਨਬਾਜ਼ੀ ਥੋੜ੍ਹੀ ਤੇਜ਼ ਆ ਅਤੇ ਉਹਨਾਂ ਦਾ ਚਿਹਰਾ ਜਿਹੜਾ ਅੱਗੇ ਹੋਇਆ ਆ। ਇਹ ਵੀ ਗੱਲ ਜਿਹੜੀ ਇਸ ਦੇ ਪਿੱਛੇ ਕਈ
ਮਾਹਰਾਂ ਦੇ ਮੁਤਾਬਕ ਜਿਹੜੀ ਹੋ ਸਕਦੀ ਆ, ਪਰ ਉਹਨਾਂ ਨੇ ਸਪਸ਼ਟ ਕੀਤਾ ਆ ਵੀ ਕਹਿੰਦੇ ਆ ਵੀ ਹੁਣ ਮੇਰਾ ਸਮਾਂ ਹੋ ਗਿਆ ਅਤੇ ਕਿਸੇ ਹੋਰ ਨੂੰ ਜਿਹੜਾ ਜ਼ਰੂਰ ਮੌਕਾ ਮਿਲਣਾ ਚਾਹੀਦਾ ਆ। ਜੀ, ਇੱਕ ਪਾਸੇ ਇਹ ਵੀ ਕਿਆਸ ਰਾਈਆਂ ਚੱਲ ਰਹੀਆਂ ਵੀ ਹੋ ਸਕਦਾ ਉਹ 2020 ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੋਵੇ, ਪਰ ਉਹਨੂੰ ਨਕਾਰਦੇ ਹੋਏ ਉਹਨੂੰ ਕਿਹਾ ਆ ਵੀ ਨਹੀਂ, ਮੈਂ ਜਿਹੜਾ ਆ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਕੈਂਪੇਨ ਜਿਹੜੀ ਆ 2020 ਦੀ ਹੋਊਗੀ, ਉਹਦੇ ਵਿੱਚ ਉਹਨਾਂ ਦਾ ਸਾਥ ਦੇਵਾਂਗੀ। ਸੋ ਇਹ ਕਾਫੀ ਹਾਈ ਪ੍ਰੋਫਾਈਲ ਪੋਜੀਸ਼ਨ ਹੁੰਦੀ ਆ, ਪਰ ਬਹੁਤ ਸਾਰੇ ਮਾਹਰਾਂ ਦਾ ਇਹੀ ਕਹਿਣਾ ਆ ਵੀ ਨਿੱਕੀ ਹੈਲੀ ਦਾ ਇੰਨੇ ਸਾਲ ਗਵਰਨਰ ਰਹਿਣ ਤੋਂ ਬਾਅਦ UN ਦੇ ਵਿੱਚ ਜਾਣਾ, ਅਤੇ ਉਹ ਤੋਂ ਬਾਅਦ ਉਹਦੀ ਜ਼ਰੂਰ ਕਿਤੇ ਨਾ ਕਿਤੇ ਜਿਹੜੀ ਉਹਦੀ ਅੱਖ ਆ ਉਹ ਹਾਈ ਪੋਜੀਸ਼ਨ ਪੋਸਟ ਜਿਹੜੀ ਆ ਉਹਦੇ ਉੱਤੇ ਹੈਗੀ ਆ। ਅਤੇ ਪਿਛਲੇ ਸਮਿਆਂ ਦੇ ਵਿੱਚ ਉਹਦਾ ਜਿਹੜੀ ਆ ਕਿਤੇ ਨਾ ਕਿਤੇ ਕਨਫਰੰਟੇਸ਼ਨ ਵੀ ਹੁੰਦੀ ਰਹੀ ਆ ਐਡਮਿਨਿਸਟ੍ਰੇਸ਼ਨ ਦੇ ਨਾਲ। ਹੁਣੇ ਜਦੋਂ ਪ੍ਰੈਜ਼ੀਡੈਂਟ ਟਰੰਪ ਨੇ ਐਡਰੈਸ ਕਰਨਾ ਸੀ UN ਸਿਕਿਉਰਿਟੀ ਕੌਂਸਲ ਨੂੰ, ਉਸ ਟਾਈਮ ਦੇ ਉੱਤੇ ਉਹ ਨਿੱਕੀ ਹੈਲੀ ਨੇ ਉਹਨਾਂ ਨੂੰ ਇਹ ਕਿਹਾ ਸੀ ਵੀ ਸਾਰੇ ਇਸ਼ੂਜ਼ ਦੇ ਉੱਤੇ ਟੱਚ ਕੀਤਾ ਜਾਵੇ, ਪਰ ਜਿਹੜਾ ਜੌਨ ਬੋਲਟਨ ਆ ਇੱਕ ਪ੍ਰੈਜ਼ੀਡੈਂਟ ਦੇ ਐਡਵਾਈਜ਼ਰ ਆ, ਉਹਨਾਂ ਨੇ ਜਿਹੜਾ ਇਹ ਕਿਹਾ ਸੀ ਵੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੂੰ ਸਾਰਾ ਤੇ ਸਾਰਾ ਫੋਕਸ ਜਿਹੜਾ ਆ ਉਹ ਈਰਾਨ 'ਤੇ ਰੱਖਣਾ ਚਾਹੀਦਾ ਹੈਗਾ ਆ। ਇਹ ਗੱਲ ਵੀ ਜਿੱਦਾਂ ਉੱਭਰ ਕੇ ਆਈ ਆ ਵੀ ਉਹਦੇ ਵਿੱਚ ਜਿੱਦਾਂ ਨਿੱਕੀ ਹੈਲੀ ਥੋੜ੍ਹੀ ਨਾਰਾਜ਼ ਸੀ। ਇਹ ਤੋਂ ਬਾਅਦ ਜਿਹੜੇ ਬੋਲਟਨ ਆ ਉਹਨਾਂ ਨੇ ਕਿਸੇ ਤਰ੍ਹਾਂ ਨਾਲ ਜਿਹੜਾ ਨਿੱਕੀ ਹੈਲੀ ਆ ਉਹਨੂੰ ਕ੍ਰਿਟੀਸਾਈਜ਼ ਨਹੀਂ ਕੀਤਾ, ਕਿਉਂਕਿ ਉਹ ਖੁਦ UN ਦੇ ਐਂਬੈਸਡਰ ਰਹਿ ਚੁੱਕੇ ਆ। ਅਤੇ ਇਹ ਵੀ ਦੱਸਿਆ ਜਾਂਦਾ ਵੀ ਜਦੋਂ ਪਹਿਲਾਂ ਨਿੱਕੀ ਹੈਲੀ ਨੂੰ ਅਪੁਆਇੰਟ ਕੀਤਾ ਗਿਆ ਅਤੇ ਉਹ ਕਾਫੀ ਪਬਲਿਕ ਜਿਹੜੀ ਲਾਈਫ ਦੇ ਵਿੱਚ ਜਿਸ ਤਰ੍ਹਾਂ ਕਹਿ ਸਕਦੇ ਹਾਂ ਵੀ ਉਹ ਪ੍ਰੈਸ ਕਾਨਫਰੰਸਿਸ ਬਹੁਤ ਕਰਦੀ ਸੀ, ਉਹ ਤੋਂ ਬਾਅਦ ਹੌਲੀ ਜਿਹੜਾ ਆ ਉਹ ਤੋਂ ਉਹ ਪਿੱਛੇ ਹਟਦੇ ਗਏ। ਜੀ ਬਿਲਕੁਲ। ਉੱਦਾਂ ਕਹਿੰਦੇ ਆ ਵੀ ਇਸ ਚੀਜ਼ ਨੇ ਸਾਰਿਆਂ ਨੂੰ ਅਚੰਭੇ ਦੇ ਵਿੱਚ ਜ਼ਰੂਰ ਲੈ ਆਂਦਾ ਜਦੋਂ ਨਿੱਕੀ ਹੈਲੀ ਨੇ ਰਿਜ਼ਾਈਨ ਕਰਨ ਦੀ ਗੱਲ ਆਖੀ, ਅਤੇ ਕੋਈ ਜਾਣਾ ਇਸ ਚੀਜ਼ ਦੀ ਕਿਆਸਰਾਈ ਲਾਈ ਨਹੀਂ ਸੀ ਬੈਠਾ ਵੀ ਇਹ ਰਿਜ਼ਾਈਨ ਵੀ ਜਿਹੜੇ ਕਰ ਸਕਦੇ ਆ। ਨਾ ਹੀ ਕੋਈ ਇੱਦਾਂ ਦੇ ਮਤਭੇਦ ਦੀ ਬਹੁਤੀ ਜਿਹੜੀਆਂ ਕੋਈ ਖਬਰਾਂ ਇਹਨਾਂ ਦੇ ਪ੍ਰਤੀ ਜਿਹੜੀਆਂ ਆ ਰਹੀਆਂ ਸੀਗੀਆਂ, ਕਿਉਂਕਿ ਨਹੀਂ ਤਾਂ ਬਹੁਤੇ ਲੋਕ ਐਡਮਿਨਿਸਟ੍ਰੇਸ਼ਨ ਤੋਂ ਰੁਖਸਤ ਉਹੀ ਹੋ ਰਹੇ ਨੇ ਜਿਨ੍ਹਾਂ ਦੇ ਕਿਸੇ ਨਾ ਕਿਸੇ ਤਰੀਕੇ ਦੇ ਮਤਭੇਦ ਜਿਹੜੇ ਉਹ ਰਹੇ ਹੋਣ। ਅਤੇ ਕਹਿੰਦੇ ਵੀ ਮੈਂ ਬਹੁਤ ਫਰਮ ਬਲੀਵਰ ਹਾਂ ਟਰਮ ਲਿਮਿਟਸ ਆ ਉਸ ਦੇ ਮੁਤਾਬਕ। ਮੈਂ 8 ਸਾਲ ਕੰਮ ਕੀਤਾ ਹੈ, ਜਿੱਦਾਂ ਰਾਸ਼ਟਰਪਤੀ ਦੀ ਇੱਕ ਟਰਮ 8 ਸਾਲ, 2 ਜੇ ਲਗਾਤਾਰ ਟਰਮ ਹੁੰਦੀਆਂ ਹੈ ਤਾਂ 8 ਸਾਲ ਤੋਂ ਵੱਧ ਨਾ ਕੋਈ ਗਵਰਨਰ ਰਹਿ ਸਕਦਾ ਹੈ ਅਤੇ ਨਾ ਕੋਈ ਰਾਸ਼ਟਰਪਤੀ। ਅਤੇ ਕਹਿੰਦੇ ਮੈਂ ਵੀ ਇਹੀ ਚੀਜ਼ ਜਿਹੜੀ ਚਾਹੁੰਦੀ ਸੀ, ਅਤੇ ਹੁਣ ਬ੍ਰੇਕ ਲਊਂਗੀ, ਪਰਿਵਾਰ ਦੇ ਨਾਲ ਜਿਹੜਾ ਸਮਾਂ ਆ ਉਹ ਆਪਣੇ ਬਤੀਤ ਕਰੂੰਗੀ। ਅਤੇ ਹੋ ਸਕਦਾ ਹੈ ਵੀ ਜਦੋਂ 2020 ਆਉਣਾ ਹਰਜੋਤ ਸਿੰਘ ਜੀ, ਫਿਰ ਸਾਲ ਦਾ ਵਕਫਾ ਜਿਹੜਾ ਵਿੱਚ ਉਹ ਪੈ ਜਾਣਾ ਹੈ, ਉਸ ਤੋਂ ਬਾਅਦ ਦੇ ਵਿੱਚ ਕਿਸੇ ਨਵੇਂ ਰੋਲ ਦੇ ਵਿੱਚ ਇਹ ਦੁਬਾਰਾ ਆ ਸਕਦੇ ਜੀ। ਸੋ ਨਿੱਕੀ ਹੈਲੀ ਜਿਹੜੀ ਆ ਕਹਿੰਦੇ ਭਈ ਪੌਲ ਰਾਇਨ ਜਿਹੜੇ ਸਪੀਕਰ ਆ ਉਹਨਾਂ ਨੇ ਇਹ ਕਿਹਾ ਆ, ਰਿਪਬਲਿਕਨ ਜਿਹੜੇ ਵਿਸਕੌਨਸਨ ਤੋਂ ਆ, ਭਈ ਉਹ ਬਹੁਤ ਹੀ ਕਲੀਅਰ, ਕੰਸਿਸਟੈਂਟ ਅਤੇ ਪਾਵਰਫੁਲ ਵੌਇਸ ਸੀਗੀ ਅਮਰੀਕਨ ਇੰਟਰਸਟ ਦੇ ਲਈ ਅਤੇ ਡੈਮੋਕ੍ਰੇਟਿਕ ਪ੍ਰਿੰਸੀਪਲਸ ਫॉर ਦ ਵਰਲਡ ਸਟੇਜ। ਅਤੇ ਉਸ ਨੇ ਆਪਣੇ ਦੋਸਤਾਂ ਅਤੇ ਜਿਹੜੇ ਦੁਸ਼ਮਣ ਆ ਸਾਰਿਆਂ ਨੂੰ ਚੈਲੰਜ ਕੀਤਾ ਵੀ ਕੁਛ ਨਾ ਕੁਛ ਚੰਗਾ ਕਰਨਾ ਚਾਹੀਦਾ ਆ। ਇਸ ਸਾਲ ਦੇ ਸ਼ੁਰੂਆਤ ਦੇ ਵਿੱਚ ਜਿਹੜੀ ਆ ਵਾਈਟ ਹਾਊਸ ਦੇ ਵਿੱਚੋਂ ਕਹਿੰਦੇ ਕੁਛ ਕੁ ਕਨਸੋਆਂ ਇਹ ਵੀ ਆਈਆਂ ਸੀ ਵੀ ਜਿਹੜੀ ਨਿੱਕੀ ਹੈਲੀ ਆ ਹੋ ਸਕਦਾ ਉਹ ਐਜ਼ ਏ ਵਾਈਸ ਪ੍ਰੈਜ਼ੀਡੈਂਟ ਕੈਂਡੀਡੇਟ ਰਨ ਕਰੇ ਅਤੇ ਮਾਈਕ ਪੈਂਸ ਐਜ਼ ਏ ਪ੍ਰੈਜ਼ੀਡੈਂਟ ਜਿਹੜਾ ਆ ਉਹ 2020 ਦੇ ਵਿੱਚ ਰਨ ਕਰੇ, ਕਿਉਂਕਿ ਪਹਿਲਾਂ ਇਹ ਲੱਗਦਾ ਸੀ ਵੀ ਜਿਹੜੇ ਡੋਨਲਡ ਟਰੰਪ ਆ ਉਹ ਸਿਰਫ 4 ਸਾਲਾਂ ਲਈ ਹੀ ਪ੍ਰੈਜ਼ੀਡੈਂਟ ਰਹਿਣਗੇ, ਪਰ ਹੁਣ ਲੱਗ ਰਿਹਾ ਵੀ ਪ੍ਰੈਜ਼ੀਡੈਂਟ ਟਰੰਪ ਦੁਆਰਾ ਕੀ ਫਿਰ 2020 ਦੇ ਵਿੱਚ ਇਲੈਕਸ਼ਨ ਰਨ ਕਰਨਗੇ। ਪੱਕਾ ਹੀ ਹੈ ਜੀ, ਉਹ ਤਾਂ ਖੁਦ ਆਲਰੇਡੀ ਜਿਹੜੀ ਆ ਉਸ ਚੀਜ਼ ਦੇ ਲਈ ਗੱਲਬਾਤ ਇਸ ਚੀਜ਼ ਦੇ ਪ੍ਰਤੀ ਗੱਲ ਕਰੀ ਜਾ ਰਹੇ ਨੇ। ਸੋ ਇਹ ਸੀਗੀ ਜਿਹੜੀ ਲੇਟੈਸਟ ਅਪਡੇਟ ਜਿਹੜੀ ਬ੍ਰੇਕਿੰਗ ਨਿਊਜ਼ ਹੁਣੇ ਜਿਹੜੀ ਆਈ ਆ ਵੀ ਨਿੱਕੀ ਹੈਲੀ ਨੇ ਆਪਣੇ ਜਿਹੜੇ ਅਹੁਦੇ ਤੋਂ ਜਿਹੜਾ ਰਿਜ਼ਾਈਨ ਕਰ ਦਿੱਤਾ ਅਤੇ ਇਸ ਸਾਲ ਦੇ ਅਖੀਰ ਦੇ ਵਿੱਚ ਉਸ ਅਹੁਦੇ ਨੂੰ ਅਲਵਿਦਾ ਜਿਹੜਾ ਆ ਉਹ ਆਖ ਜਾਣਗੇ। ਹੁਣ ਕੁਛ ਕੁ ਮਹੀਨੇ ਦਾ ਸਮਾਂ ਜਿਹੜਾ ਇਸ ਦੇ ਵਿੱਚ ਬਚਿਆ ਆ। ਅਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਦੀ ਗੱਲ ਕਰਦੇ ਹਾਂ, ਫਲੋਰੀਡਾ ਵਾਲੇ ਪਾਸੇ ਜਿਹੜਾ ਕੱਲ੍ਹ ਆਪਾਂ ਦੱਸ ਰਹੇ ਸੀਗੇ ਵੀ ਜਿਹੜਾ ਸਟੋਰਮ ਵੱਧਦਾ ਜਾ ਰਿਹਾ ਹੈ। ਕੱਲ੍ਹ ਕੈਟੇਗਰੀ 1 ਦਾ ਹਰੀਕੇਨ ਮਾਈਕਲ ਜਿਹੜਾ ਦੱਸਿਆ ਜਾ ਰਿਹਾ ਸੀ, ਕਹਿੰਦੇ ਵੀ ਉਸ ਨੇ ਥੋੜ੍ਹੀ ਤੇਜ਼ੀ ਫੜੀ ਆ, ਤੇਜ਼ ਰਫ਼ਤਾਰੀ ਜਿਹੜੀ ਉਸਨੇ ਵਧੀ ਆ ਅਤੇ ਕੈਟੇਗਰੀ 2 ਦਾ ਹਰੀਕੇਨ ਜਿਹੜਾ ਆ ਉਹ ਹੁਣ ਬਣ ਚੁੱਕਾ ਆ। ਅਤੇ ਕਹਿੰਦੇ ਵੀ ਫਲੋਰੀਡਾ ਦੇ ਉੱਤੇ ਕਹਿੰਦੇ 13 ਸਾਲਾਂ ਦੇ ਵਿੱਚ ਇਹ ਪਹਿਲੀ ਦੀ ਇਸ ਕੈਟੇਗਰੀ ਦਾ ਕੋਈ ਹਰੀਕੇਨ ਮੁੜ ਕੇ ਦੁਬਾਰਾ ਜਿਹੜਾ ਆ ਉਹ ਆਉਣ ਜਾ ਰਿਹਾ। ਟੈਂਪਾ ਤੋਂ ਲੈ ਕੇ ਜਿਹੜਾ ਪੈਂਸਾਕੋਲਾ ਤੱਕ ਕਹਿੰਦੇ ਕਾਫੀ ਜਿਹੜੀ ਮਾਰ ਆ ਇਹ ਕਰ ਸਕਦਾ ਹੈ। ਪੂਰੇ ਦਾ ਪੂਰਾ ਜਿਹੜਾ ਤੱਟ ਵਾਲਾ ਇਲਾਕਾ ਹੈਗਾ ਅਤੇ ਗਲਫ ਆਫ ਮੈਕਸੀਕੋ ਦੇ ਨਾਲ ਅੰਦਰਲੇ ਪਾਸੇ ਜਿਹੜਾ ਫਲੋਰੀਡਾ ਆ ਉਹਦੇ ਵਾਲੇ ਪਾਸੇ ਇਹ ਭੁਚਾਲ ਮਾਫੀ ਚਾਹੁੰਦਾ ਇਹ ਜਿਹੜਾ ਹਰੀਕੇਨ ਜਿਹੜਾ ਆ ਉਹ ਆ ਸਕਦਾ ਆ।
ਜੀ ਬਿਲਕੁਲ। ਸੋ ਇਹਦੇ ਨਾਲ ਕਾਫੀ ਜਿਹੜੇ ਫਲੋਰੀਡਾ ਦੇ ਰੈਜ਼ੀਡੈਂਟਸ ਆ ਉਹਨਾਂ ਨੂੰ ਅਲਰਟ ਵੀ ਕੀਤਾ ਗਿਆ। ਜਿਹੜੀਆਂ ਉੱਥੇ ਦੀਆਂ ਗਵਰਨਮੈਂਟ ਏਜੰਸੀਜ਼ ਹੈਗੀਆਂ ਹੁਣ ਇਹ ਕੈਟਾਗਰੀ 2 ਜਿਹੜਾ ਆ ਬਣ ਗਿਆ ਆ, ਅਤੇ ਕਹਿੰਦੇ ਵੀ ਸਟਰੋਂਗ ਇਹ ਕੈਟਾਗਰੀ 3 ਤੱਕ ਜਾ ਸਕਦਾ ਆ, ਜਿਹਦੇ ਨਾਲ ਬਹੁਤ ਜ਼ਿਆਦਾ ਫਲੱਡਿੰਗ ਅਤੇ ਵਿੰਡਸ ਹਵਾਵਾਂ ਜਿਹੜੀਆਂ ਆ ਸਕਦੀਆਂ ਅਤੇ ਮੀਂਹ ਜਿਹੜਾ ਆ ਬਹੁਤ ਜ਼ਿਆਦਾ ਪੈ ਸਕਦਾ। ਕਹਿੰਦੇ ਵੀ 12 ਸਾਲਾਂ ਬਾਅਦ ਜਿਹੜਾ ਆ ਇੰਨਾ ਜ਼ਿਆਦਾ ਇਹ ਫੋਰਸ ਵਾਲਾ ਜਿਹੜਾ ਹਰੀਕੇਨ ਆ ਉਹ ਉਸ ਏਰੀਏ ਦੇ ਵਿੱਚ ਆ ਰਿਹਾ ਹੈਗਾ। ਜੀ ਬਿਲਕੁਲ। ਸੋ ਕੈਟੇਗਰੀ 2 ਦੇ ਵਿੱਚ ਕਹਿੰਦੇ ਹਵਾ ਦੀ ਜਿਹੜੀ ਸਪੀਡ ਆ ਉਹ 96 ਤੋਂ ਲੈ ਕੇ 110 ਮੀਲ ਫੀ ਘੰਟੇ ਦੀ ਰਫਤਾਰ ਦੇ ਨਾਲ ਜਿਹੜੀ ਆ ਉਹ ਹੁੰਦੀ ਆ। ਸੋ ਰਾਈਟ ਨਾਓ ਐਕਸਟੈਂਸਿਵ ਡੈਮੇਜ ਜਿਹੜਾ ਇਸ ਦੇ ਕਰਕੇ ਹੋ ਸਕਦਾ ਆ, ਪਰ ਹਾਲ ਦੀ ਘੜੀ ਅਜੇ ਇਹ ਥੋੜ੍ਹਾ ਦੂਰ ਹੈਗਾ ਆ। ਸੋ ਹੋਪਫੁਲੀ ਇਹੀ ਜਿਹੜੀ ਆ ਆਪਾਂ ਉਮੀਦ ਕਰਦੇ ਹਾਂ ਵੀ ਉਸ ਤੋਂ ਪਹਿਲਾਂ ਆਉਣ ਤੋਂ ਪਹਿਲਾਂ ਫਲੋਰੀਡਾ ਵਾਲੇ ਪਾਸੇ ਇਹ ਥੋੜ੍ਹਾ ਜਿਹੜਾ ਘਟੇ, ਪਰ ਯੂ ਨੈਵਰ ਨੋ, ਕਈ ਵਾਰੀ ਸਟਰੋਂਗ ਵੀ ਜਿਹੜੇ ਆ ਉਹ ਹੋ ਜਾਂਦੇ ਨੇ। ਪੈਨਾਮਾ ਸਿਟੀ ਤੋਂ 360 ਮੀਲ ਸਾਊਥ ਵਾਲੇ ਪਾਸੇ ਇਸ ਟਾਈਮ ਇਹ ਹਰੀਕੇਨ ਹੈਗਾ, ਅਤੇ ਇਹ ਨਾਰਥ ਵਾਲੇ ਪਾਸੇ ਨੂੰ ਯਾਨੀ ਕਿ ਫਲੋਰੀਡਾ ਵਾਲੇ ਪਾਸੇ ਨੂੰ ਇਹ ਵੱਧ ਰਿਹਾ ਆ। ਕਈ ਜਗ੍ਹਾ ਦੇ ਉੱਤੇ ਹਰਜੋਤ ਸਿੰਘ ਜੀ 2 ਤੋਂ ਲੈ ਕੇ 6 ਤੋਂ 7 ਫੁੱਟ ਤੱਕ ਜਿਹੜੀ ਸਰਜ ਆ ਪਾਣੀ, ਯਾਨੀ ਕਿ ਜਿਹੜਾ ਸਮੁੰਦਰ ਦਾ ਪਾਣੀ, ਮਹਾਸਾਗਰ ਦਾ ਪਾਣੀ ਆ, ਖਾੜੀ ਦਾ ਪਾਣੀ ਜਿਹੜਾ ਉੱਧਰਲੇ ਪਾਸੇ ਨੂੰ ਉਹ ਆ ਸਕਦਾ ਹੈ, ਅਤੇ ਉਹਦੇ ਕਰਕੇ ਜਿੱਦਾਂ ਤੁਸੀਂ ਦੱਸਿਆ ਵੀ ਫਲੱਡਿੰਗ, ਹੜ੍ਹ ਦੇ ਸੰਭਾਵਨਾ ਜਿਹੜੀ ਬਹੁਤ ਜ਼ਿਆਦਾ ਉਹ ਵੱਧ ਜਾਂਦੀ ਆ। ਸਭ ਨੂੰ ਯਾਦ ਹੋਵੇਗਾ ਵੀ ਇਸ ਤੋਂ ਪਹਿਲਾਂ ਵੀ ਕਈ ਵਾਰੀ ਇੱਥੇ ਬਹੁਤ ਹੀ ਘਾਤਕ ਜਿਹੜੇ ਸਟਾਰਮਸ, ਹਰੀਕੇਨਸ ਜਿਹੜੇ ਆ ਉੱਥੇ ਆ ਚੁੱਕੇ ਨੇ ਜੀ। ਅਤੇ ਕਹਿੰਦੇ ਵੀ ਪਾਵਰ ਆਊਟੇਜ ਜਾ ਸਕਦੀ, ਬਿਜਲੀ ਲਗਭਗ 2 ਮਿਲੀਅਨ ਲੋਕਾਂ ਦੀ ਜਿਹੜੀ ਬਿਜਲੀ ਆ ਉਹ ਜਾ ਸਕਦੀ ਹੈਗੀ ਆ ਇਸ ਹਰੀਕੇਨ ਮਾਈਕਲ ਤੋਂ, ਫਲੋਰੀਡਾ ਤੋਂ ਲੈ ਕੇ ਸਾਊਥ ਈਸਟ ਵਰਜੀਨੀਆ ਤੱਕ। ਅਤੇ ਦਰੱਖਤ ਬਹੁਤ ਸਾਰੇ ਜਿਹੜੇ ਟੁੱਟ ਸਕਦੇ ਆ, ਅਤੇ ਨਾਲ ਦੀ ਨਾਲ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਬਿਜਲੀ ਜਾ ਸਕਦੀ ਆ, ਅਤੇ ਫਲੱਡ ਆਉਣ ਦੇ ਜਿਹੜੇ ਬਹੁਤ ਚਾਂਸ ਬਣੇ ਹੋਏ ਹੈਗੇ ਆ। ਜੀ। ਸੋ ਇਹਦੇ ਬਾਰੇ ਕੀ ਅਪਡੇਟਸ ਹੋਣਗੀਆਂ ਉਹ ਆਪਾਂ ਤੁਹਾਨੂੰ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਲਗਾਤਾਰ ਦੱਸਦੇ ਰਹਾਂਗੇ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਨਜ਼ਰ ਮਾਰੀਏ, ਸਭ ਨੂੰ ਪਤਾ ਵੀ ਕਿਸ ਤਰੀਕੇ ਦੇ ਨਾਲ ਵੀਕਐਂਡ ਦੇ ਉੱਤੇ ਨਿਊਯਾਰਕ ਜਿਹੜੀ ਸਟੇਟ ਦੇ ਵਿੱਚ ਇੱਕ ਲਿਮੋਜ਼ੀਨ ਦਾ ਜਿਹੜਾ ਐਕਸੀਡੈਂਟ ਹੋਇਆ ਸੀਗਾ, ਕ੍ਰੈਸ਼ ਹੋਇਆ ਸੀ, ਜਿਸ ਦੇ ਵਿੱਚ 20 ਲੋਕ ਮਾਰੇ ਗਏ ਸੀ। 18 ਜਾਣੇ ਜਿਹੜੇ ਲਿਮੋ ਦੇ ਵਿੱਚ ਸਵਾਰ ਸੀਗੇ, ਅਤੇ 2 ਪੈਡੈਸਟਰੀਅਨ ਜਿਹੜੇ ਆ ਇਸ ਕ੍ਰੈਸ਼ ਦੇ ਵਿੱਚ ਮਾਰੇ ਗਏ ਸੀਗੇ। ਕੱਲ੍ਹ ਉਹਨਾਂ ਦੀ ਭਾਵਭਿੰਨੀ ਯਾਦ ਦੇ ਵਿੱਚ ਲੋਕਾਂ ਨੇ ਜਿਹੜਾ ਕੈਂਡਲ ਲਾਈਟ ਵਿਜਲ ਕੀਤਾ। ਕਹਿੰਦੇ ਹਜ਼ਾਰਾਂ ਹੀ ਲੋਕ ਉੱਥੇ ਜਿਹੜੇ ਆ ਉਸ ਘਟਨਾ ਸਥਲ ਦੇ ਉੱਤੇ ਜਿਹੜੇ ਆ ਉਹ ਆਏ, ਅਤੇ ਉਹਨਾਂ ਨੇ ਇਹਨਾਂ ਨੂੰ ਭਾਵਭਿੰਨੀ ਜਿਹੜੀ ਆ ਸ਼ਰਧਾਂਜਲੀ ਦਿੱਤੀ। ਦੇਖੋ ਇੱਕ ਜਣਾ ਜਿਹੜਾ ਆਪਣਾ 30ਵਾਂ ਜਨਮ ਦਿਨ ਆ ਉਸ ਦੀ ਪਾਰਟੀ ਦੇ ਲਈ ਉਹਨਾਂ ਨੇ ਉਹ ਲਿਮੋਜ਼ੀਨ ਜਿਹੜੀ ਉਹ ਕੀਤੀ ਸੀਗੀ, ਜਦ ਅਚਾਨਕ ਜਿਹੜਾ ਆ ਇਹ ਘਟਨਾ ਜਿਹੜੀ ਵਾਪਰੀ, ਦੁਰਘਟਨਾ ਵਾਪਰੀ, ਇਹ ਐਕਸੀਡੈਂਟ ਹੋਇਆ। ਅਤੇ ਇਸ 19 ਸੀਟਾਂ ਵਹੀਕਲ ਦੇ ਵਿੱਚ ਜਿਨ੍ਹਾਂ ਵਿੱਚ ਕਹਿੰਦੇ ਸੀਟ ਬੈਲਟਸ ਵੀ ਕਈਆਂ ਦੇ ਵਿੱਚ ਘੱਟ ਸੀਗੀਆਂ, ਇਹ ਵੀ ਨਹੀਂ ਪਤਾ, ਕਿਉਂਕਿ ਜਦੋਂ ਪਾਰਟੀ ਕਰ ਰਿਹਾ ਹੁੰਦਾ ਅੰਦਰ ਤਾਂ ਉਹਨਾਂ ਨੇ ਕਿੱਥੇ ਜਿਹੜਾ ਸੀਟ ਬੈਲਟ ਲਾ ਕੇ ਜਿਹੜਾ ਆ ਉਹ ਘੁੰਮਣਾ ਸੀਗਾ। ਅਤੇ ਉਹ ਤੋਂ ਇਲਾਵਾ ਬਾਅਦ 'ਚ ਇਹ ਵੀ ਪਤਾ ਲੱਗਾ ਸੀਗਾ, ਕੱਲ੍ਹ ਜਿਹੜੀ ਖਬਰ ਆ ਰਹੀ ਸੀਗੀ ਵੀ ਇਸ ਲਿਮੋਜ਼ੀਨ ਕੰਪਨੀ ਜਿਨ੍ਹਾਂ ਦੀ ਆਈ ਥਿੰਕ ਪ੍ਰੈਸਟੀਜ ਲਿਮੋਜ਼ੀਨ ਕਰਕੇ ਜਿਹੜਾ ਦੱਸਿਆ ਜਾ ਰਿਹਾ ਸੀਗਾ ਕੰਪਨੀ ਦਾ ਨਾਮ, ਜਿਨ੍ਹਾਂ ਦੀ ਇਹ ਲਿਮੋ ਸੀਗੀ, ਉਹ ਪਿਛਲੇ ਵੀਕ ਇੱਕ ਇੰਸਪੈਕਸ਼ਨ ਦੇ ਵਿੱਚ ਫੇਲ ਵੀ ਹੋਈ ਸੀ, ਅਤੇ ਜਿਹੜਾ ਡਰਾਈਵਰ ਚਲਾ ਰਿਹਾ ਸੀਗਾ ਉਹ ਪ੍ਰੋਪਰਲੀ ਲਾਇਸੈਂਸਡ ਵੀ ਜਿਹੜਾ ਉਹ ਨਹੀਂ ਸੀਗਾ। ਅਤੇ ਇਹ ਘਟਨਾ ਜਿਹੜੀ ਆ ਉਹ ਵਾਪਰੀ ਆ। ਅਧਿਕਾਰੀਆਂ ਨੇ ਅਜੇ ਡਰਾਈਵਰ ਦਾ ਨਾਮ ਜਿਹੜਾ ਆ ਉਹ ਸਾਰਿਆਂ ਦੇ ਸਾਹਮਣੇ ਜਿਹੜਾ ਆ ਉਹ ਨਹੀਂ ਦਿੱਤਾ, ਪਰ ਕਈ ਹੋਰ ਜਿਹੜੇ ਲਾਅ ਇਨਫੋਰਸਮੈਂਟ ਅਫੀਸ਼ੀਅਲਸ ਆ ਉਹਨਾਂ ਨੇ ਉਸ ਨੂੰ ਸਕਾਟ ਨਾਂ ਦੇ ਨਾਲ ਜਿਹੜਾ ਆ ਉਹ ਦੱਸਿਆ ਆ ਵੀ ਉਹ ਜਿਹੜਾ ਆ ਚਲਾ ਰਿਹਾ ਸੀਗਾ। ਸੋ ਪ੍ਰੈਸਟੀਜ ਲਿਮੋਜ਼ੀਨ ਦੇ ਖਿਲਾਫ ਹੁਣ ਵੱਡੀ ਜਿਹੜੀ ਜਾਂਚ ਆ ਉਹ ਹੋਵੇਗੀ, ਪਰ ਦੇਖੋ 20 ਪਰਿਵਾਰਾਂ ਦੇ ਵਿੱਚ 20 ਜਾਣੇ ਜਿਹੜੇ ਇਸ ਦੁਨੀਆ ਤੋਂ ਜਿਹੜੇ ਰੁਖਸਤ ਹੋ ਗਏ। ਇੰਸਪੈਕਸ਼ਨ ਫੇਲ ਹੋਣ ਦੇ ਬਾਵਜੂਦ ਉਹ ਲਿਮੋਜ਼ੀਨ ਉਹਨਾਂ ਨੇ ਕਿਰਾਏ 'ਤੇ ਦਿੱਤੀ, ਅਤੇ ਡਰਾਈਵਰ ਚੰਗੀ ਤਰ੍ਹਾਂ ਲਾਇਸੈਂਸ ਹੋਣ ਦੇ ਲਾਇਸੈਂਸ ਹੋਣ ਦੇ ਬਾਵਜੂਦ ਉਹ ਡਰਾਈਵ ਕਰ ਰਿਹਾ ਸੀ, ਅਤੇ ਇਹ ਦੁਰਘਟਨਾ ਜਿਹੜੀ ਆ ਉਹ ਘਟੀ। ਅਤੇ ਕੱਲ੍ਹ ਲੋਕਾਂ ਨੇ ਵਿੱਚ ਕਾਫੀ ਜਿਹੜਾ ਗਮ ਦਾ ਮਾਹੌਲ ਜਿਹੜਾ ਉੱਥੇ ਦੇਖਿਆ ਗਿਆ ਜੀ। ਅਤੇ ਅਗਲੀ ਖਬਰ ਵੱਲ ਚੱਲੀਏ, ਜਿਹੜੇ ਜੱਜ ਕੈਬਨਾ ਆ ਉਹਨਾਂ ਨੇ ਕੱਲ੍ਹ ਜਿਹੜੀ ਆ ਸਹੁੰ ਚੁੱਕ ਲਈ ਹੈਗੀ ਆ, ਅਤੇ ਸਹੁੰ ਚੁੱਕ ਜਿਹੜਾ ਸਮਾਗਮ ਹੋ ਰਿਹਾ ਸੀ
ਉਹਦੇ ਵਿੱਚ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਇਹ ਕਿਹਾ ਵੀ ਮੈਂ ਪੂਰੇ ਮੁਲਕ ਵੱਲੋਂ ਮਾਫੀ ਮੰਗਦਾ ਹਾਂ ਵੀ ਤੁਹਾਨੂੰ ਜਿਹੜਾ ਆ ਇਸ ਤਰ੍ਹਾਂ ਦੀ ਜਿਹੜੀ ਹੀਅਰਿੰਗ ਸੀ ਉਹਦੇ ਥਰੂ ਜਾਣਾ ਪਿਆ, ਤੁਹਾਡੇ ਤੇ ਇਸ ਤਰ੍ਹਾਂ ਦੇ ਜਿਹੜੇ ਚਾਰਜ ਲਾਏ ਗਏ ਪਰ ਉਹ ਜਿਹੜੇ ਆ ਸਹੀ ਸਾਬਤ ਨਹੀਂ ਹੋ ਸਕੇ। ਉਸ ਤੋਂ ਬਾਅਦ ਜਿਹੜੇ ਜੱਜ ਕੈਬਨਾ ਆ ਉਹ ਵੀ ਬੋਲੇ ਪਈ ਠੀਕ ਆ ਵੀ ਮੈਂ ਇੰਨੇ ਟਫ ਸਮੇਂ ਦੇ ਥਰੂ ਗਿਆ ਹੈਗਾ, ਸਖਤ ਸਮੇਂ ਦੇ ਥਰੂ, ਪਰ ਮੈਂ ਜਿਹੜਾ ਸੁਪਰੀਮ ਕੋਰਟ ਜਸਟਿਸ ਦੀ ਜਿਹੜੀ ਜੋਬ ਆ ਉਹ ਇੰਡੀਪੈਂਡੈਂਟ ਹਰ ਇੱਕ ਅਮਰੀਕਨ ਲਈ ਕਰੂੰਗਾ ਅਤੇ ਮੇਰੇ ਮਨ ਦੇ ਵਿੱਚ ਕੋਈ ਇੱਦਾਂ ਦਾ ਨਹੀਂ ਹੈ ਵੀ ਕੋਈ ਡੈਮੋਕ੍ਰੇਟ ਆ ਜਾਂ ਕੋਈ ਰਿਪਬਲਿਕਨ ਹੈਗਾ ਆ। ਸੋ ਕੱਲ੍ਹ ਜਿਹੜੀ ਆ ਉਹਨਾਂ ਦੀ ਸਹੁੰ ਚੁੱਕ ਸਮਾਗਮ ਹੋਇਆ ਜਿਹਦੇ ਵਿੱਚ ਉਹਨਾਂ ਦੀ ਵਾਈਫ ਵੀ ਸੀ ਅਤੇ 2 ਉਹਨਾਂ ਦੀਆਂ ਬੇਟੀਆਂ ਉੱਥੇ ਹਾਜ਼ਰ ਸੀ। ਜੀ ਅਗਲੀ ਜਿਹੜੀ ਆਪਾਂ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ, ਸਾਊਦੀ ਜਿਹੜਾ ਆ ਇੱਕ ਉੱਥੋਂ ਦਾ ਜਰਨਲਿਸਟ ਆ ਉਹ ਇਸ ਟਾਈਮ ਮਿਸਿੰਗ ਜਿਹੜਾ ਦੱਸਿਆ ਜਾਂਦਾ ਆ। ਟਰਕੀ ਦਾ ਜਿਹੜੇ ਰਾਸ਼ਟਰਪਤੀ ਆ ਪ੍ਰੈਜ਼ੀਡੈਂਟ ਆ ਉਹ ਸਾਊਦੀ ਅਰੇਬੀਆ ਤੋਂ ਮੰਗ ਕਰ ਰਹੇ ਆ ਵੀ ਜਿਹੜਾ ਉਹਨਾਂ ਦਾ ਜਰਨਲਿਸਟ ਹੈਗਾ ਜਮਾਲ ਖਸ਼ੋਗੀ ਜਿਹੜਾ ਕਿ ਸਾਊਦੀ ਕੌਂਸਲੇਟ ਇਸਤਾਨਬੁਲ ਦੇ ਵਿੱਚ ਜਿਹੜਾ ਗਿਆ ਸੀ ਅਤੇ ਕਹਿੰਦੇ ਵੀ ਉਹ ਉੱਥੇ ਹੀ ਆ, ਉਸ ਦੇ ਬਾਰੇ ਜਿਹੜੀ ਆ ਕੋਈ ਜਾਣਕਾਰੀ ਆ ਉਹ ਲੱਭ ਨਹੀਂ ਰਹੀ ਅਤੇ ਕਹਿੰਦੇ ਉਹ ਕਾਫੀ ਕ੍ਰਿਟਿਕ ਸੀਗਾ ਸਾਊਦੀ ਅਰੇਬੀਆ ਦੀ ਲੀਡਰਸ਼ਿਪ ਦਾ। ਅਤੇ ਕਹਿੰਦੇ ਜਦੋਂ ਦਾ ਉਹ ਸਾਊਦੀ ਕੌਂਸਲੇਟ ਦੇ ਵਿੱਚ ਪਿਛਲੇ ਹਫ਼ਤੇ ਦਾ ਦਾਖਲ ਹੋਇਆ ਆ ਉਸ ਤੋਂ ਬਾਅਦ ਦੇ ਵਿੱਚ ਉਹ ਅਜੇ ਤੱਕ ਲੱਭਾ ਨਹੀਂ ਆ। ਕਹਿੰਦੇ ਆਪਣੇ ਵਿਆਹ ਦੇ ਕਾਗਜ਼ਾਤ ਲੈਣ ਦੇ ਲਈ ਉਹ ਉੱਥੇ ਗਿਆ ਸੀਗਾ ਅਤੇ ਹੁਣ ਉਹ ਗਾਇਬ ਜਿਹੜਾ ਉਦੋਂ ਦਾ ਹੋਇਆ ਪਿਆ ਆ। ਟਰਕੀ ਦੇ ਪ੍ਰੈਜ਼ੀਡੈਂਟ ਰਿਸੈਪ ਤਾਇਪ ਐਰਡੋਗਨ ਉਹਨਾਂ ਨੇ ਸਾਊਦੀ ਅਰੇਬੀਆ ਨੂੰ ਜਿਹੜੀ ਆ ਇਹ ਹੁਣ ਕਿਹਾ ਆ ਵੀ ਤੁਸੀਂ ਉਹ ਵੀਡੀਓ ਜਾਂ ਹੋਰ ਐਵੀਡੈਂਸ ਜਿਹੜਾ ਆ ਉਹ ਤੁਸੀਂ ਦੱਸੋ, ਜਿਹੜਾ ਤੁਸੀਂ ਕਹਿ ਰਹੇ ਹੋ ਵੀ ਉਹ ਸਾਡੇ ਇੱਥੇ ਆਇਆ ਨਹੀਂ ਆ, ਇੱਥੋਂ ਉਹ ਚਲਾ ਗਿਆ ਸੀਗਾ, ਵੀ ਸਾਨੂੰ ਦਿਖਾਓ ਵੀ ਵਾਕਿਆ ਹੀ ਤੁਹਾਡੇ ਕੌਂਸਲੇਟ 'ਚੋਂ ਉਹ ਬਾਹਰ ਜਿਹੜਾ ਚਲਾ ਗਿਆ ਸੀਗਾ। ਕਈ ਜਿਹੜੀ ਹੈ ਟਰਕੀ ਦੇ ਆਊਟਲੈਟਸ, ਮੀਡੀਆ ਆਊਟਲੈਟਸ ਇਹ ਜਾਣਕਾਰੀਆਂ ਦੇ ਰਹੇ ਨੇ, ਇਹ ਕਥਿਤ ਦਾਅਵਾ ਕਰ ਰਹੇ ਆ ਵੀ ਜਿਹੜਾ ਜਮਾਲ ਖਸ਼ੋਗੀ ਆ ਉਸ ਦੀ ਹੱਤਿਆ ਜਿਹੜੀ ਆ ਉਹ ਹੋ ਗਈ ਸੀ ਕੌਂਸਲੇਟ ਦੇ ਵਿੱਚ ਹੀ। ਸਾਊਦੀ ਅਰੇਬੀਆ ਨੇ ਇਸ ਚੀਜ਼ ਤੋਂ ਆਪਣੇ ਆਪ ਨੂੰ ਜਿਹੜਾ ਲਾਂਭੇ ਰੱਖਿਆ, ਕਹਿੰਦੇ ਵੀ ਇੱਦਾਂ ਦੀ ਕੋਈ ਗੱਲ ਜਿਹੜੀ ਉਹ ਨਹੀਂ ਹੋਈ ਅਤੇ ਇਹਨਾਂ ਦੀ ਡਿਸਅਪੀਅਰੈਂਸ ਦੇ ਵਿੱਚ ਸਾਡਾ ਕੋਈ ਵੀ ਜਿਹੜਾ ਹੱਥ ਨਹੀਂ ਹੈਗਾ। ਸੋ ਇੱਕ ਇਹ ਵੀ ਇਸ ਟਾਈਮ ਤਣਾਅ ਜਿਹੜਾ ਟਰਕੀ ਅਤੇ ਸਾਊਦੀ ਅਰੇਬੀਆ ਦੇ ਦਰਮਿਆਨ ਭਖ ਰਿਹਾ ਆ। ਜੀ, ਇਹਦੇ ਸੰਬੰਧ ਦੇ ਵਿੱਚ ਜਿਹੜੇ US ਆ ਗਵਰਨਮੈਂਟ ਉਹ ਵੀ ਕਾਫੀ ਅਪਸੈਟ ਹੈਗੀ ਆ। ਸਾਊਦੀ ਮੂਲ ਦਾ ਇਹ ਜਰਨਲਿਸਟ ਜਿਹਦਾ ਨਾਮ ਤੁਸੀਂ ਜਮਾਲ ਖਸ਼ੋਗੀ ਦੱਸਿਆ ਆ, ਅਤੇ ਇਹ ਅੱਜ ਕੱਲ੍ਹ ਟਰਕੀ ਦੇ ਵਿੱਚ ਰਹਿੰਦਾ ਸੀ ਕਿਉਂਕਿ ਇਹ ਸਾਊਦੀ ਅਰੇਬੀਆ ਦੀ ਜਿਹੜੀ ਗਵਰਨਮੈਂਟ ਆ ਉਹਨਾਂ ਦਾ ਕਾਫੀ ਕ੍ਰਿਟਿਕ ਸੀਗਾ। ਇਸ ਟਾਈਮ ਸੈਲਫ ਇੰਪੋਜ਼ਡ ਐਗਜ਼ਾਈਲ ਦੇ ਵਿੱਚ ਰਹਿੰਦਾ ਸੀ ਅਤੇ ਉਹ ਵਾਪਸ ਸ਼ਾਇਦ ਉੱਥੇ ਹੀ ਜਿਹੜਾ ਕਹਿੰਦੇ ਵੀ ਉਸ ਅੰਬੈਸੀ ਦੇ ਵਿੱਚ ਹੀ ਕਹਿੰਦੇ ਉਹਨੂੰ ਮਾਰ ਦਿੱਤਾ ਗਿਆ ਆ। ਸੋ ਇਹਦੇ ਬਾਰੇ ਜਿਹੜੀ ਹਜੇ ਡਿਟੇਲ ਨਹੀਂ ਆ ਰਹੀ, ਪਰ ਆਲ ਓਵਰ ਦਾ ਵਰਲਡ ਜਿਹੜਾ ਆ ਇਹ ਜਿਹੜਾ ਇਸ਼ੂ ਆ ਕਾਫੀ ਹੁਣ ਗਰਮਾਇਆ ਹੋਇਆ ਹੈ। ਜੀ ਬਿਲਕੁਲ, ਕਾਫੀ ਜਿਹੜਾ ਰੌਲਾ ਰੱਪਾ ਇਸ ਚੀਜ਼ ਦੇ ਪ੍ਰਤੀ ਜਿਹੜਾ ਪਿਆ ਹੋਇਆ ਆ, ਕਿਉਂਕਿ ਅਕਸਰ ਹੀ ਹਰਜੋਤ ਸਿੰਘ ਜੀ ਦੇਖਿਆ ਜਾ ਰਿਹਾ ਜਦੋਂ ਖਾਸ ਕਰਕੇ ਕੋਈ ਅਜਿਹੀ ਲੀਡਰਸ਼ਿਪ ਦਾ ਕੋਈ ਕਹਿ ਲਓ ਵੀ ਕ੍ਰਿਟਿਕ ਹੁੰਦਾ ਆ, ਉਹਨਾਂ ਦੇ ਖਿਲਾਫ ਜਿਹੜਾ ਬੋਲਦਾ ਜਾਂ ਲਿਖਦਾ ਆ ਉਹ ਅਕਸਰ ਗਾਇਬ ਹੋ ਜਾਂਦੇ ਨੇ ਜਾਂ ਉਹ ਇਸ ਦੁਨੀਆ ਤੋਂ ਰੁਖਸਤ ਜਿਹੜੇ ਆ ਉਹ ਹੋ ਜਾਂਦੇ ਨੇ। ਇਹ ਬਹੁਤ ਵਾਰੀ ਦੇਖਿਆ ਗਿਆ। ਇਹਦੇ ਸੰਬੰਧ ਵਿੱਚ ਯੂਨਾਈਟਿਡ ਨੇਸ਼ਨ ਦਾ ਜਿਹੜਾ ਹਿਊਮਨ ਰਾਈਟਸ ਦਾ ਆਫਿਸ ਆ ਉਹਨਾਂ ਨੇ ਵੀ ਬਹੁਤ ਜ਼ਿਆਦਾ ਆਪਣਾ ਕਿਹਾ ਆ ਵੀ ਇਹ ਮਾੜਾ ਕੰਮ ਹੋਇਆ ਆ, ਅਤੇ ਉਹਨਾਂ ਨੇ ਇਹ ਕਿਹਾ ਵੀ ਸਾਊਦੀ ਅਰੇਬੀਆ ਅਤੇ ਟਰਕੀ ਦੋਨਾਂ ਮੁਲਕਾਂ ਨੂੰ ਜਿਹੜੀ ਆ ਇਹ ਇਨਵੈਸਟੀਗੇਟ ਕਰਨੀ ਚਾਹੀਦੀ ਆ ਵੀ ਇਹ ਜਿਹੜਾ ਜਰਨਲਿਸਟ ਆ ਜੇ ਇਹ ਡਿਸਅਪੀਅਰ ਹੋਇਆ ਅਤੇ ਕਿੱਥੇ ਹੋਇਆ ਹੈਗਾ ਆ। ਸੋ ਜਿਸ ਤਰ੍ਹਾਂ UN ਵੀ ਹੁਣ ਬੋਲ ਰਹੀ ਹੈਗੀ ਆ, US ਵਾਲੇ ਵੀ ਜਿਹੜੇ ਕਾਫੀ ਗਰਮਾਏ ਹੋਏ ਆ ਸਾਊਦੀ ਅਰੇਬੀਆ ਦੇ ਉੱਤੇ, ਅਤੇ ਦੇਖੋ ਵੀ ਕੀ ਹੁੰਦਾ ਆ। ਪਰ ਸਾਊਦੀ ਅਰੇਬੀਆ ਦੇ ਵਿੱਚ ਜਿਹੜਾ ਵੀ ਕੋਈ ਉਸ ਗਵਰਨਮੈਂਟ ਦੇ ਉਲਟ ਬੋਲਦਾ ਆ ਅਤੇ ਉਹਦੀ ਜਿਹੜੀ ਆਵਾਜ਼ ਆ ਇੱਕਦਮ ਜਿਹੜੀ ਆ ਬੰਦ ਕਰ ਦਿੱਤੀ ਜਾਂਦੀ ਆ। ਜੀ ਜੀ, ਅਗਲੀ ਜਿਹੜੀ ਆਪਾਂ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਸਭ ਨੂੰ ਯਾਦ ਹੋਵੇਗਾ ਕੁਝ ਦਿਨ ਪਹਿਲਾਂ ਜਿਹੜਾ ਇੰਟਰਪੋਲ ਦਾ ਹੈੱਡ ਸੀਗਾ ਮੈਂਗ ਹੋਂਗਵੇਈ, ਜਿਹੜਾ ਪ੍ਰੈਜ਼ੀਡੈਂਟ ਆ ਇੰਟਰਪੋਲ ਦਾ, ਉਹ ਚਾਈਨਾ ਦੇ ਵਿੱਚ ਗਏ ਤਾਂ ਉੱਥੇ ਲਾਪਤਾ ਹੋ ਗਏ। ਉਹਨਾਂ ਦੀ ਜਿਹੜੀ ਵਾਈਫ ਆ ਉਹਨਾਂ ਨੇ ਇੰਟਰਪੋਲ ਨੂੰ ਹੀ ਬਾਅਦ ਦੇ ਵਿੱਚ ਕਿਹਾ ਵੀ ਮੇਰਾ ਘਰ ਵਾਲਾ ਜਿਹੜਾ ਗਾਇਬ ਆ ਉਹ ਲੱਭ ਨਹੀਂ ਰਿਹਾ, ਵੀ ਪਤਾ ਨਹੀਂ ਕਿੱਥੇ ਚਲਾ ਗਿਆ ਆ। ਅਤੇ ਉਹਦੇ ਟੈਕਸਟ ਮੈਸੇਜ ਦੇ ਵਿੱਚ ਬਾਅਦ ਦੇਖਿਆ ਗਿਆ ਅਤੇ ਕਹਿੰਦੇ ਉਹ ਡਿਸਅਪੀਅਰ ਹੋਣ ਤੋਂ ਪਹਿਲਾਂ, ਉਹ ਲਾਪਤਾ ਹੋਣ ਤੋਂ ਪਹਿਲਾਂ ਉਸਨੇ ਆਪਣੀ ਵਾਈਫ ਨੂੰ ਇੱਕ ਖੰਜਰ, ਇੱਕ ਨਾਈਫ ਦਾ ਜਿਹੜਾ ਇਮੋਜੀ ਇੱਕ ਹਿਸਾਬ ਦੇ ਨਾਲ ਘੱਲਿਆ ਸੀਗਾ, ਤਸਵੀਰ ਘੱਲੀ ਸੀ ਵੀ ਸ਼ਾਇਦ ਦੱਸਣਾ ਚਾਹੁੰਦਾ ਸੀ ਵੀ ਮੈਂ ਖਤਰੇ 'ਚ ਹਾਂ। ਉੱਧਰ ਹੁਣ ਖਬਰਾਂ ਇਹ ਵੀ ਨਾਲ ਜਿਹੜੀਆਂ ਹਰਜੋਤ ਸਿੰਘ ਜੀ ਆ ਰਹੀਆਂ ਵੀ ਜਿਹੜਾ ਇਹ ਇੰਟਰਪੋਲ ਦਾ ਹੈੱਡ ਆ
ਉਸ ਨੂੰ ਚਾਈਨਾ ਦੀ ਗਵਰਨਮੈਂਟ ਆ ਉਹਨਾਂ ਨੇ ਅੰਡਰ ਸੁਪਰਵਿਜ਼ਨ ਇੱਕ ਹਿਸਾਬ ਦੇ ਨਾਲ ਉਸ ਨੂੰ ਗ੍ਰਿਫਤਾਰ ਕਰਕੇ ਜਿਹੜਾ ਉਹ ਰੱਖਿਆ ਹੋਇਆ ਆ। ਤੇ ਚਾਈਨਾ ਵਾਲੇ ਕਹਿ ਰਹੇ ਆ ਵੀ ਅਸੀਂ ਉਸ ਦੂਈ ਉੱਤੇ ਜਿਹੜੇ ਕਰਪਸ਼ਨ ਦੇ, ਬਰਾਈਬਰੀ ਦੇ, ਰਿਸ਼ਵਤ ਦੇ ਜਿਹੜੇ ਚਾਰਜਿਸ ਆ ਉਹਨਾਂ ਦੀ ਜਾਂਚ ਜਿਹੜੀ ਆ ਉਹ ਕਰ ਰਹੇ ਆ। ਮੈਂਗ ਜੋ ਕਿ ਖੁਦ ਇੱਕ ਚਾਈਨੀਜ਼ ਨੈਸ਼ਨਲ ਵੀ ਹੈਗਾ ਆ, ਚਾਈਨਾ ਦਾ ਹੀ ਮੂਲ ਨਿਵਾਸੀ ਹੈਗਾ ਆ, ਤੇ ਉਸ ਨੇ ਕਹਿੰਦੇ ਆ ਵੀ ਹੁਣ ਆਪਣੇ ਆਪ ਨੂੰ ਇੰਟਰਪੋਲ ਦੇ ਪ੍ਰੈਜ਼ੀਡੈਂਟ ਤੋਂ ਰਿਜ਼ਾਈਨ ਜਿਹੜਾ ਕਰ ਦਿੱਤਾ ਆ, ਉਸਨੇ ਅਸਤੀਫਾ ਜਿਹੜਾ ਆ ਇਮੀਡੀਏਟਲੀ ਦੇ ਦਿੱਤਾ ਆ। ਇਹ ਬੜਾ ਇੱਕ ਵੀਅਰਡ ਜਿਹਾ ਸਿਚੁਏਸ਼ਨ ਹਰਜੋਤ ਸਿੰਘ ਜੀ ਪੂਰੀ ਬਣੀ ਹੋਈ ਆ ਵੀ ਪਹਿਲੋਂ ਅਚਾਨਕ ਇੰਟਰਪੋਲ ਦਾ ਜਿਹੜਾ ਪ੍ਰੈਜ਼ੀਡੈਂਟ ਆ ਉਹ ਗਾਇਬ ਹੋ ਗਿਆ, ਤੇ ਹੁਣ ਪਤਾ ਲੱਗਾ ਵੀ ਚਾਈਨਾ ਵਾਲਿਆਂ ਨੇ ਉਸ ਨੂੰ ਅੰਡਰ ਸੁਪਰਵਿਜ਼ਨ ਰੱਖਿਆ ਆ, ਤੇ ਉਹਦੇ ਨਾਲ ਦੇ ਨਾਲ ਅਸਤੀਫਾ ਵੀ ਜਿਹੜਾ ਆ ਉਹ ਦੇ ਦਿੱਤਾ ਆ, ਤੇ ਉੱਤੇ ਰਿਸ਼ਵਤ ਦੇ ਜਿਹੜੇ ਚਾਰਜਿਸ ਜਿਹੜੇ ਆ ਉਹ ਲੱਗ ਰਹੇ ਆ। ਸੋ ਇਹ ਹੁਣ ਇੰਟਰਪੋਲ ਦੇ ਵੀ ਮੈਨੂੰ ਇੱਦਾਂ ਲੱਗਦਾ ਵੀ ਕਈ ਖੁਲਾਸੇ ਜਿਹੜੇ ਇਸ ਚੀਜ਼ ਦੇ ਵਿੱਚ ਹੋਣਗੇ ਵੀ ਕਿੱਦਾਂ ਸ਼ਾਇਦ ਕਈ ਮੁਲਕ ਇੱਕ ਦੂਜੇ ਦੇ ਜਿਹੜੇ ਨਾਗਰਿਕਾਂ ਦੇ ਉੱਤੇ ਦਬਾਅ ਪਾਉਣ ਦੇ ਲਈ ਜਿਹੜੇ ਉੱਥੋਂ ਨਿਕਲ ਜਾਂਦੇ ਆ, ਉਹਨਾਂ ਨੂੰ ਭਗੌੜਾ ਕਰਾਰ ਕਰਕੇ ਜਾਂ ਉਹਨਾਂ ਨੂੰ ਫੜੋ ਫੜਾਈ ਦੇ ਲਈ ਸ਼ਾਇਦ ਰਿਸ਼ਵਤ ਦਾ ਵੀ ਉੱਥੇ ਇਸਤੇਮਾਲ ਕੀਤਾ ਜਾਂਦਾ ਸੀਗਾ। ਤੇ ਸੋ ਦੇਖਦੇ ਹਾਂ ਇਸ ਮਾਮਲੇ ਦੇ ਵਿੱਚ ਗਾਂਹ ਜਿਹੜੀ ਕੀ ਅਪਡੇਟ ਆਊਗੀ। ਤੇ ਹਰਜੋਤ ਸਿੰਘ ਜੀ ਇੱਕ ਬ੍ਰੇਕ ਦਾ ਵੇਲਾ ਹੋ ਚੁੱਕਾ, ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਵਾਂਗੇ। ਤੇ ਗੂਗਲ ਦੇ ਨਾਲ ਸੰਬੰਧਿਤ ਜਿਹੜੀ ਖਬਰ, ਫੇਸਬੁੱਕ ਦੇ ਨਾਲ ਡਾਟਾ ਬ੍ਰੀਚਿਸ ਜਿਹੜੀਆਂ ਕੀ ਹੋ ਰਹੀਆਂ ਨੇ ਅੱਜ ਕੱਲ੍ਹ, ਉਹਦੇ ਬਾਰੇ ਤੁਹਾਨੂੰ ਜਾਣਕਾਰੀਆਂ ਜਿਹੜੀਆਂ ਦੇਵਾਂਗੇ। ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ, ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ, ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ, ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਸਤਿ ਸ੍ਰੀ ਅਕਾਲ ਮੈਡਮ ਜੀ, ਪਤਾ ਲੱਗਾ ਸੀ ਤੁਹਾਡੇ ਬੱਚੇ ਦਾ ਵਿਆਹ, ਮੈਂ ਸੋਚਿਆ ਵੀ ਜਾ ਕੇ ਪਤਾ ਕਰੀਏ। ਲਿਖਾਓ ਕੀ ਕੀ ਰਿਕੁਆਇਰਮੈਂਟ ਹੈ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਐਨੀ ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ, ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ, ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 9168656659 या परमप्रीत सिंह डड्डी 6615103143। ਬਾਈ ਨਵੀਂ ਮਸਟੈਂਗ ਕਢਾਈ ਆ, ਹੁਣ ਤੇਰੀ ਗੱਡੀ ਵਾਂਗੂ ਕਸਟਮ ਰਿਮ ਤੇ ਚੌੜੇ ਜੇ ਟਾਇਰ ਪਵਾਉਣੇ ਆ, ਫਿਰ ਗੱਡੀ ਦੀ ਟੌਰ ਵੱਧ ਜੂ। ਤੂੰ ਸਿਟਰਸ ਹਾਈਟਸ ਵਿੱਚ S&S ਟਾਇਰਸ ਵਾਲੇ ਅਮਰਪਾਲ ਸਿੰਘ ਹੁਣਾਂ ਕੋਲ ਜਾ, ਮੈਂ ਵੀ ਉਹਨਾਂ ਕੋਲੋਂ ਹੀ ਪਵਾਏ ਸੀ। S&S ਟਾਇਰਸ ਹਰ ਕਾਰ ਲਈ ਕਸਟਮ ਵੀਲ ਵੇਚਦੇ ਹਨ। ਸਾਰੇ ਟਾਇਰ ਬ੍ਰਾਂਡਸ ਅਵੇਲੇਬਲ ਹਨ ਅਤੇ ਨਵੇਂ ਪਿਕਅਪ ਟਰੱਕਸ ਦੇ ਲੈਵਲਿੰਗ ਕਿਟਸ, ਲਿਫਟ ਕਿਟਸ ਦੇ ਵਿੱਚ ਵੀ ਮੁਹਾਰਤ ਹਾਸਲ ਹੈ। 4 ਟਾਇਰ ਖਰੀਦਣ ਤੇ ਫ੍ਰੀ ਟਾਇਰ ਰੋਟੇਸ਼ਨ ਅਤੇ ਫਲੈਟ ਟਾਇਰ ਰਿਪੇਅਰ। ਐਡਰੈਸ 7441 ਔਬਨ ਬੋਲੇਵਾਰਡ, ਸਿਟਰਸ ਹਾਈਟਸ। ਹੋਰ ਜਾਣਕਾਰੀ ਲਈ ਕਾਲ ਅਮਰਪਾਲ ਸਿੰਘ 916 728 4100 916 728 4100। S&S ਟਾਇਰਸ। ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਭਰਨ ਦਾ ਸਮਾਂ ਸ਼ੁਰੂ ਹੋ ਚੁੱਕਾ ਹੈ। ਇਸ ਦੇ ਵਿੱਚ ਮਦਦ ਦੇ ਲਈ ਹੋਰ ਜਾਣਕਾਰੀ ਲਈ ਕਾਲ ਖਾਲਸਾ ਇੰਸ਼ੋਰੈਂਸ 4082722500।
ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਹੀ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ, ਕੈਲੀਫੋਰਨੀਆ। ਜੱਟਾਂ ਦੇ ਬਲਾਉਂਦੇ ਬੱਕਰੇ, ਕੋਈ ਆਣ ਕੇ ਮਾਈ ਦਾ ਲਾਲ ਟੱਕਰੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਆਪ ਜੀ ਦਾ ਸੁਰਿੰਦਰ ਛਿੰਦਾ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ, ਇੱਕ ਵਾਰੀ ਫੇਰ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਅਗਲੀਆਂ ਖਬਰਾਂ ਵੱਲ ਚੱਲੀਏ। UK ਦੇ ਵਿੱਚ ਜਿਹੜੀ ਉੱਥੇ ਦੀ ਇੱਕ ਲੋਕਲ ਪੁਲਿਸ ਹੈਗੀ ਆ, ਉਹਨਾਂ ਨੇ ਮਿਡਲੈਂਡ ਪੁਲਿਸ ਕਰਕੇ ਜਿਹੜੀ ਜਾਣੀ ਜਾਂਦੀ ਆ, ਉਹਨਾਂ ਨੇ 5 ਸਿੱਖਾਂ ਦੇ ਘਰਾਂ ਦੇ ਉੱਤੇ ਪਿਛਲੇ ਦਿਨਾਂ ਦੇ ਵਿੱਚ ਛਾਪੇ ਮਾਰੇ ਸੀ। ਤੇ ਉਹਦੇ ਸੰਬੰਧ ਦੇ ਵਿੱਚ ਜਿਹੜੀ ਉੱਥੇ ਦੀ MP ਆ, ਲੇਬਰ MP ਆ, ਪ੍ਰੀਤ ਕੌਰ ਗਿੱਲ ਆ, ਉਹਨਾਂ ਨੇ ਇਹ ਕਿਹਾ ਆ ਵੀ ਇਹ ਜਿਹੜੇ ਛਾਪੇ ਮਾਰੇ ਆ, ਇਹਨਾਂ ਦੀ ਜਿਹੜੀ ਇਨਕੁਆਇਰੀ ਹੋਣੀ ਚਾਹੀਦੀ ਆ। ਕਿਉਂਕਿ ਕਹਿੰਦੇ ਵੀ UK ਦੇ ਮੀਡੀਆ ਦੇ ਵਿੱਚ ਇਹ ਬਹੁਤ ਹੀ ਘੱਟ ਖਬਰ ਆਈ ਆ। ਤੇ ਜਦੋਂ ਪੁਲਿਸ ਨੂੰ ਵੀ ਪੁੱਛਿਆ ਗਿਆ, ਉਹ ਕਹਿੰਦੇ ਵੀ ਸਿਰਫ ਅਸੀਂ ਕੁਛ ਸਸਪੈਕਟ ਕਰਦੇ ਸੀ, ਪਰ ਜਿਹੜਾ ਇੰਡੀਅਨ ਮੀਡੀਆ ਹੈਗਾ ਆ, ਉਹਦੇ ਵਿੱਚ ਉਹ ਜਿਨ੍ਹਾਂ ਸਿੱਖਾਂ ਦੇ ਘਰਾਂ ਦੇ ਛਾਪੇ ਮਾਰੇ ਗਏ ਆ, ਉਹਨਾਂ ਦੇ ਨਾਮ ਤੱਕ ਵੀ ਮੈਂਸ਼ਨ ਕੀਤੇ ਗਏ ਆ। ਤੇ ਉੱਥੇ ਜਿਹੜੀ ਇੰਡੀਆ ਦੇ ਮੀਡੀਆ ਦੇ ਵਿੱਚ ਜਿਹੜੀ ਸਟੋਰੀ ਆ, ਉਹ ਡਿਫਰੈਂਟ ਤਰੀਕੇ ਦੇ ਨਾਲ ਦੱਸੀ ਗਈ ਆ। ਸਰੋਤਿਆਂ ਨੂੰ ਦੱਸਦੀ ਜਾਈਏ ਵੀ ਸ਼ਮਸ਼ੇਰ ਸਿੰਘ ਨਾਮ ਦੇ ਇੱਕ ਬਹੁਤ ਹੀ ਵੈਲ ਨੋਨ ਕਹਿੰਦੇ ਵੀ ਬ੍ਰਿਟਿਸ਼ ਸਿੱਖ ਐਕਟੀਵਿਸਟ ਹੈਗਾ ਆ, ਜਿਹੜਾ ਕਿ ਸਿੱਖ ਜੈਨੋਸਾਈਡ ਹੋਇਆ ਆ, ਉਹਦੇ ਉੱਤੇ ਉਹ ਵਰਕ ਕਰਦਾ ਹੈਗਾ ਆ। ਸੋ ਇੰਡੀਆ ਦੇ ਮੀਡੀਆ ਨੇ ਇਹਨੂੰ ਇੱਕ ਤਰ੍ਹਾਂ ਦੇ ਨਾਲ ਜੱਗੀ ਜੌਲ ਦੇ ਨਾਲ ਜੋੜਨ ਦੀ ਟਰਾਈ ਕੀਤੀ ਆ ਵੀ ਕਿਸ ਤਰ੍ਹਾਂ ਉਹ ਇੰਡੀਆ ਦੇ ਵਿੱਚ ਜਿਹੜੀਆਂ ਆ ਗਲਤ ਐਕਟੀਵਿਟੀਆਂ ਕਰਨ ਦੇ ਵਿੱਚ ਜੁੜਿਆ ਹੋਇਆ ਆ, ਪਰ ਇੱਦਾਂ ਦੀ ਕੋਈ ਵੀ ਖਬਰ ਨਹੀਂ ਹੈ। ਹੁਣ ਜਿਹੜੇ UK ਦੇ ਮੈਂਬਰ ਪਾਰਲੀਮੈਂਟ ਆ, ਉਹ ਕਹਿੰਦੇ ਵੀ ਮੈਂ ਇਹ ਬਿਲਕੁਲ ਪਾਰਲੀਮੈਂਟ ਵਿੱਚ ਵੀ ਗੱਲ ਕਰੂੰਗੀ ਤੇ ਨਾਲ ਦੀ ਨਾਲ ਜਿਹੜੇ ਉੱਥੇ ਦੇ ਜਿਹੜੇ ਮਿਨਿਸਟਰ ਹੈਗੇ ਆ ਇਸ ਮੈਟਰ ਦੇ ਨਾਲ ਜਿਹੜੇ ਹੈਗੇ ਰਿਲੇਟਡ, ਉਹਨਾਂ ਦੇ ਨਾਲ ਵੀ ਮੈਂ ਜਿਹੜੀ ਆ ਗੱਲ ਕਰਨ ਜਾ ਰਹੀ ਹਾਂ। ਸੋ ਇਹ ਵਧੀਆ ਗੱਲ ਆ ਜਦੋਂ ਆਪਾਂ ਜਿੰਨੇ ਵੀ ਤੁਸੀਂ ਪੋਲੀਟੀਸ਼ੀਅਨ ਨੂੰ ਇਲੈਕਟ ਕਰਦੇ ਹੈਗੇ ਆ, ਜਿਹੜੇ ਤੁਹਾਡੇ ਨਾਲ ਫਿਰ ਔਖੇ ਸਮੇਂ 'ਤੇ ਖੜ੍ਹਦੇ ਆ, ਤੇ ਉੱਦਾਂ ਦਿਆਂ ਦਾ ਜਿਹੜਾ ਸਾਥ ਆ ਸਾਨੂੰ ਦੇਣਾ ਚਾਹੀਦਾ। ਤੇ ਇਹ ਵੀ ਜਿਹੜਾ ਆ ਉਸਨੇ ਜਿਹੜਾ ਰੋਲ ਪ੍ਰੀਤ ਕੌਰ ਗਿੱਲ ਜਿਹੜੀ ਉੱਥੇ ਦੀ ਮੈਂਬਰ ਪਾਰਲੀਮੈਂਟ ਆ, ਉਹਨੇ ਜਿਹੜਾ ਰੋਲ ਅਦਾ ਕੀਤਾ ਆ ਇਸ ਮਾਮਲੇ ਦੇ ਵਿੱਚ, ਉਹ ਬੜਾ ਸ਼ਲਾਘਾ ਵਾਲਾ ਹੈਗਾ ਆ ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਜਿੱਦਾਂ ਦੱਸ ਰਹੇ ਸੀਗੇ ਵੀ ਕਿਸ ਤਰੀਕੇ ਦੇ ਨਾਲ ਗੂਗਲ, ਫੇਸਬੁੱਕ, ਜਿੰਨੀਆਂ ਵੀ ਇਹ ਜਿਹੜੀਆਂ ਸੋਸ਼ਲ ਨੈਟਵਰਕਿੰਗ ਸਾਈਟਸ ਆ, ਇਸ ਟਾਈਮ ਲੋਕਾਂ ਦੇ ਇੱਕ ਵਿਸ਼ਵਾਸ ਦੇ ਟੈਸਟ ਦੇ ਵਿੱਚੋਂ ਲੰਘ ਰਹੀਆਂ ਨੇ। ਕਈ ਲੋਕ ਉਸ ਦੇ ਉੱਤੇ ਵਿਸ਼ਵਾਸ ਰੱਖ ਰਹੇ ਆ, ਖਾਸ ਕਰਕੇ ਆਪਣੀ ਨਿੱਜਤਾ, ਪ੍ਰਾਈਵੇਸੀ ਜਿਹੜੀ ਉਸ ਨੂੰ ਲੈ ਕੇ। ਤੇ ਪਰ ਬਹੁਤੇ ਲੋਕ ਇਸ ਚੀਜ਼ ਤੋਂ ਜਿਹੜੇ ਹੁਣ ਕਿਤੇ ਨਾ ਕਿਤੇ ਖਫਾ ਵੀ ਨੇ। ਪਿਛਲੇ ਦਿਨੀ ਸਭ ਨੂੰ ਯਾਦ ਹੋਵੇਗਾ ਫੇਸਬੁੱਕ ਦੇ 50 ਮਿਲੀਅਨ ਖਾਤੇ ਜਿਹੜੇ ਆ, ਲੋਕਾਂ ਦੇ ਜਿਹੜੇ ਅਕਾਊਂਟਸ ਆ, ਉਹ ਹੈਕ ਹੋਏ ਸੀਗੇ। ਸੋ ਬਹੁਤ ਸਾਰੇ ਲੋਕ ਜਿਹੜੇ ਫੇਸਬੁੱਕ ਵਰਤਦੇ ਆ, ਆਪਣੀ ਕਮਿਊਨਿਟੀ ਤਾਂ ਕਾਫੀ ਜਿਹੜੀ ਫੇਸਬੁੱਕ ਦੇ ਉੱਤੇ ਐਕਟਿਵ ਜਿਹੜੀ ਉਹ ਰਹਿੰਦੀ ਆ। ਸੋ ਸਾਰੇ ਜਾਣੇ ਮੇਕ ਸ਼ੋਰ ਕਰੋ ਵੀ ਤੁਹਾਡੇ ਜਿਹੜੇ ਯੂਜ਼ਰ ਨੇਮ, ਪਾਸਵਰਡ ਆ, ਉਹ ਠੀਕ ਹੋਣ, ਜਾਂ ਪਾਸਵਰਡ ਨੂੰ ਐਟਲੀਸਟ ਜਿਹੜਾ ਤੁਸੀਂ ਉਹ ਚੇਂਜ ਕਰੋ, ਚਾਹੇ ਤੁਸੀਂ ਕਿੰਨਾ ਕੁ ਵੀ ਜਿਹੜਾ ਉਸ ਦੇ ਵਿੱਚ ਵਰਤਦੇ ਹੋ। ਗੱਲ ਇਹ ਆ ਵੀ ਫਿਰ ਤੁਹਾਡੀ ਜਿੰਨੀ ਵੀ ਇਨਫੋਰਮੇਸ਼ਨ ਉਹਨਾਂ ਦੇ ਵਿੱਚ ਹੁੰਦੀ ਆ, ਉਹ
ਉਹ ਹਰ ਇੱਕ ਦੇ ਕੋਲ ਜਿਹੜੀ ਆ ਉਹ ਚਲੀ ਜਾਂਦੀ ਹੈ। ਬਹੁਤ ਕੁਛ ਜਿਹੜਾ ਫੇਸਬੁੱਕ ਵਾਲੇ ਤੁਹਾਡੇ ਅਕਾਊਂਟ ਦੇ ਵਿੱਚ ਉਹ ਸਟੋਰ ਕਰਕੇ ਰੱਖਦੇ ਆ, ਕੀ ਤੁਸੀਂ ਦੇਖ ਰਹੇ ਹੋ, ਕੀ ਕੁਛ ਤੁਸੀਂ ਸ਼ਾਪ ਕਰ ਰਹੇ ਹੋ, ਕੀ ਕੁਛ ਜਿਹੜੀਆਂ ਗੱਲਾਂ ਤੱਕ ਵੀ ਜਿਹੜੀਆਂ ਕਈ ਜਾਣੇ ਤਾਂ ਕਹਿੰਦੇ ਨੇ ਵੀ ਉਹ ਤੁਹਾਡੀਆਂ ਗੱਲਾਂ ਵੀ ਜਿਹੜੇ ਉਹ ਸੁਣੀ ਜਾਂਦੇ ਹੁੰਦੇ ਨੇ। ਸੋ ਉਹ ਚੀਜ਼ ਦਾ ਇੱਕ ਰਹਿੰਦਾ ਆ। ਕੱਲ੍ਹ ਗੂਗਲ ਦੇ ਨਾਲ ਵੀ ਇੱਦਾਂ ਦੀ ਹਰਜੋਤ ਸਿੰਘ ਜੀ ਘਟਨਾ ਵਾਪਰੀ, ਜਿਹੜੀ ਗੂਗਲ ਪਲੱਸ ਇੱਕ ਇਹਨਾਂ ਦਾ ਸੋਸ਼ਲ ਨੈਟਵਰਕਿੰਗ ਸਾਈਟ ਆ, ਉਸ ਦਾ ਜਿਹੜਾ ਡਾਟਾ ਬਰੀਚ ਗੂਗਲ ਦਾ ਹੋਇਆ ਤੇ ਗੂਗਲ ਨੇ ਹੁਣ ਉਸ ਪੂਰੇ ਯੂਨਿਟ ਨੂੰ ਹੀ ਇੱਕ ਹਿਸਾਬ ਦੇ ਨਾਲ ਪੂਰੀ ਚੀਜ਼ ਨੂੰ ਜਿਹੜਾ ਉਹ ਬੰਦ ਕਰਨ ਜਿਹੜੇ ਉਹ ਜਾ ਰਹੇ ਆ। ਤੇ ਗੂਗਲ ਪਲੱਸ ਐਜ਼ ਏ ਸੋਸ਼ਲ ਨੈਟਵਰਕ ਉਹ ਪੂਰਾ ਫੇਲ ਹੋਇਆ ਸੀਗਾ, ਉਸ ਦੇ ਉੱਤੇ ਬਹੁਤੇ ਲੋਕ ਜਿਹੜੇ ਉਸ ਨੂੰ ਯੂਜ਼ ਨਹੀਂ ਸੀ ਕਰਦੇ। ਪਰ ਹੁਣ ਉਹ ਡਾਟਾ ਬਰੀਚ ਹੋਣ ਦੇ ਕਰਕੇ ਗੂਗਲ ਦੇ ਜਿਹੜੇ ਅਧਿਕਾਰੀ ਆ ਉਹਨਾਂ ਨੇ ਇਹੀ ਜਾਣਕਾਰੀ ਦਿੱਤੀ ਆ ਵੀ ਹੁਣ ਗੂਗਲ ਪਲੱਸ ਆ ਉਸ ਨੂੰ ਬੰਦ ਕਰਨ ਜਾ ਰਹੇ ਨੇ। ਉੱਦਾਂ ਜੇ ਵੈਸੇ ਦੇਖਿਆ ਜਾਵੇ ਤਾਂ ਗੂਗਲ ਦਾ ਇੱਕ ਰੁਤਬਾ ਹੈਗਾ ਆ ਹਰ ਇੱਕ ਪਾਸੇ ਵੀ ਐਟਲੀਸਟ ਕਹਿੰਦੇ ਵੀ ਏਡੀਆਂ ਵੱਡੀਆਂ ਜਿਹੜੀਆਂ ਕੰਪਨੀਆਂ ਆ ਉਹ ਡਾਟਾ ਸਿਕਿਉਰਿਟੀ ਨੂੰ ਲੈ ਕੇ, ਡਾਟਾ ਬਰੀਚਿਸ ਨੂੰ ਲੈ ਕੇ ਬਹੁਤ ਜਿਹੜੇ ਆ ਤੇਜ਼ ਰਫ਼ਤਾਰੀ ਦੇ ਨਾਲ ਕੰਮ ਵੀ ਕਰਦੀਆਂ ਅਤੇ ਚੰਗਾ ਜਿਹੜਾ ਕੰਮ ਕਰਦੀਆਂ। ਮਿਲਟਰੀ ਗ੍ਰੇਡ ਇਨਕ੍ਰਿਪਸ਼ਨ ਹੁੰਦੀ ਆ, ਪਰ ਫਿਰ ਵੀ ਕਿਉਂਕਿ ਜਿਹੜਾ ਇੰਟਰਨੈਟ ਆ 1 0 ਦਾ ਜਿਹੜਾ ਇਹ ਮਾਮਲਾ ਆ ਉਹਦੇ ਵਿੱਚ ਕੁਛ ਨਾ ਕੁਛ ਇੱਦਾਂ ਦਾ ਹੁੰਦਾ ਹੀ ਰਹਿੰਦਾ ਆ। ਸੋ ਆਪਾਂ ਬਾਰ-ਬਾਰ ਇਹੀ ਜਿਹੜੀ ਗੱਲ ਕਹਿੰਦੇ ਰਹਿੰਦੇ ਹਾਂ, ਬਹੁਤ ਸਾਰੇ ਮਾਹਰ ਇਹੀ ਗੱਲ ਕਹਿੰਦੇ ਆ ਵੀ ਹਰ ਇੱਕ ਚੀਜ਼ ਜਿਹੜੀ ਆਪਣੀ ਉਹ ਤੁਸੀਂ ਫੇਸਬੁੱਕ 'ਤੇ ਨਾ ਪਾਓ, ਗੂਗਲ 'ਤੇ ਨਾ ਪਾਓ, ਆਪਣੀ ਕੁਛ ਨਿੱਜਤਾ ਜਿਹੜੀ ਆ ਆਪਣੇ ਤੱਕ ਜਿਹੜੀ ਸੀਮਤ ਰੱਖੋ। ਕੁਛ ਆਪਣੀਆਂ ਹੋਰ ਹੌਬੀਜ਼ ਜਿਹੜੀਆਂ ਆ ਉਹ ਤੁਸੀਂ ਬਣਾਓ ਰਾਦਰ ਦੈਨ ਆਲਵੇਜ਼ ਫੋਨ ਦੇ ਉੱਤੇ। ਜੀ ਅਗਲੀ ਖਬਰ ਵੱਲ ਚਲੀਏ। ਇੱਕ ਪੰਜਾਬੀ ਕੁੜੀ ਜਿਹੜੀ ਆ ਜਿਹਦਾ ਨਾਮ ਜਸਮੀਨ ਕੌਰ ਆ, ਉਸਨੇ ਇੱਕ ਪੋਇਮ ਕਵਿਤਾ ਜਿਹੜੀ ਆ ਉਹ ਲਿਖੀ ਹੋਈ ਸੀ, ਜਿਹਦਾ ਜਿਹੜਾ ਹੈਡਿੰਗ ਆ ਉਹ ਇੱਦਾਂ ਸਟਾਰਟ ਹੁੰਦਾ, ਸਕਰੀਮ ਸੋ ਦੈਟ ਵਨ ਡੇ 100 years from now another sister will not have to dry her tears wondering where in the history she lost her voice। ਸੋ ਇਹ ਜਸਮੀਨ ਕੌਰ ਨੇ ਜਿਹੜੀ ਇਹ ਕਵਿਤਾ ਆ ਇਹ ਲਿਖੀ ਸੀ ਜੋ ਪੰਜਾਬ ਦੇ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਸੀ ਤੇ 1984 ਦੇ ਵਿੱਚ ਜਿਹੜਾ ਸਿੱਖਾਂ ਦੇ ਨਾਲ, ਸਿੱਖ ਬੀਬੀਆਂ ਦੇ ਨਾਲ ਜਬਰ ਜਨਾਹ ਹੋਇਆ ਸੀ, ਉਹਦੇ ਸੰਬੰਧ ਦੇ ਵਿੱਚ ਇਸ ਲੜਕੀ ਨੇ ਜਿਹੜੀ ਕਵਿਤਾ ਲਿਖੀ ਸੀ। ਤੇ ਇਸ ਕਵਿਤਾ ਦਾ ਜਿਹੜਾ ਹੈਡਿੰਗ ਸਕਰੀਮ ਸੀਗਾ ਉਹਨੂੰ ਕੱਟ ਕੇ ਵੋਟ ਲਿਖ ਕੇ ਜਿਹੜੇ ਕਹਿੰਦੇ ਵਾਈਟ ਫੈਮਿਨਿਸਟ ਗਰੁੱਪ ਹੈਗੇ ਆ, ਜਿਹੜੇ ਵਾਈਟ ਮੂਲ ਦੀਆਂ ਲੇਡੀਜ਼ ਹੈਗੀਆਂ ਆ, ਉਹਨਾਂ ਨੇ ਉਸ ਵਰਡ ਨੂੰ ਕੱਟ ਕੇ ਉੱਤੇ ਵੋਟ ਲਿਖ ਕੇ ਜਿਹੜਾ ਉਹ ਸ਼ੇਅਰ ਕਰ ਦਿੱਤਾ। ਤੇ ਕਿਉਂਕਿ ਜੱਜ ਕੈਬਨਾ ਦੀ ਕਨਫਰਮੇਸ਼ਨ ਹੋ ਰਹੀ ਸੀ, ਉਹਦੇ ਅਗੇਂਸਟ ਪਈ ਆਉਣ ਵਾਲੇ ਸਮੇਂ ਦੇ ਵਿੱਚ ਵੋਟਾਂ ਪਾਓ ਤਾਂ ਕਿ ਜਿਹੜਾ ਆ ਵਾਈਟ ਵੂਮਨ ਦੀ ਜਿਹੜੀ ਪਾਵਰ ਆ ਉਹ ਜ਼ਿਆਦਾ ਵਧੇ। ਸੋ ਇਸ ਜਸਮੀਨ ਕੌਰ ਨੇ ਫਿਰ ਇਹਨੂੰ ਰਿਸਪੌਂਡ ਕੀਤਾ ਵੀ ਤੁਸੀਂ ਜਿਹੜੀ ਪੋਇਮ ਆ ਇਹ ਚੋਰੀ ਇਸ ਕਰਕੇ ਕੀਤੀ ਆ ਵੀ ਮੈਂ ਨੌਨ ਵਾਈਟ ਹੈਗੀ ਆ। ਹੁਣ ਜਿਹੜੀ ਆ ਇਹ ਵਾਈਟ ਫੈਮਿਨਿਸਟ ਜਿਹੜੇ ਹੈਗੇ ਆ ਉਹਨਾਂ ਨੇ ਇੱਕ ਤਰ੍ਹਾਂ ਨਾਲ ਅਪੋਲੋਜਾਈਜ਼ ਵੀ ਕੀਤਾ ਆ, ਪਰ ਕਹਿੰਦੇ ਵੀ ਇਹ ਜਿਹੜੀ ਪੋਇਮ ਆ ਇੰਨੀ ਜ਼ਿਆਦਾ ਪੋਪੂਲਰ ਹੋਈ, ਕੁਛ ਕੁ ਮਿੰਟਾਂ ਦੇ ਵਿੱਚ ਹੀ 18,000 ਤੋਂ ਵੱਧ ਜਿਹੜੀ ਆ ਇਹ ਟਵੀਟ ਹੋ ਗਈ। ਜੀ ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਹਰਜੋਤ ਸਿੰਘ ਜੀ, ਬਹੁਤ ਸਾਰੇ ਸੂਬਿਆਂ ਦੇ ਵਿੱਚ, ਇਨਫੈਕਟ 13 ਅਮਰੀਕਾ ਦੇ ਸੂਬਿਆਂ ਦੇ ਵਿੱਚ ਅੱਜ ਅਖੀਰਲਾ ਦਿਨ ਹੈਗਾ ਆ ਵੋਟ ਨੂੰ ਰਜਿਸਟਰ ਕਰਨ ਦੇ ਲਈ। ਸੋ ਜਿਨ੍ਹਾਂ ਦੇ ਵਿੱਚ ਜਿਹੜੇ ਸੂਬੇ ਨੇ ਐਰੀਜ਼ੋਨਾ, ਆਰਕਨਸਾ, ਫਲੋਰੀਡਾ, ਜਾਰਜੀਆ, ਇੰਡੀਆਨਾ, ਕੈਂਟਕੀ, ਮਿਸ਼ੀਗਨ, ਮਿਸਿਸਿਪੀ, ਨਿਊ ਮੈਕਸੀਕੋ, ਓਹਾਇਓ, ਪੈਨਸਿਲਵੇਨੀਆ, ਟੈਨਸੀ, ਟੈਕਸਸ ਤੇ ਲੂਜ਼ੀਆਨਾ ਦੇ ਵਿੱਚ ਜੇ ਇਨ ਪਰਸਨ ਜਾਂ ਬਾਏ ਮੇਲ ਕਰਨੀ ਆ ਤੇ ਉਹਦੇ ਲਈ ਅੱਜ ਲਾਸਟ ਡੇ ਆ ਤੇ ਆਨਲਾਈਨ ਜਿਹੜਾ ਉਹ ਤੁਸੀਂ 16 ਅਕਤੂਬਰ ਤੱਕ ਉੱਥੇ ਜਿਹੜਾ ਕਰ ਸਕਦੇ ਹੋ। ਸੋ ਮਹੀਨੇ ਤੋਂ ਘੱਟ ਦਾ ਸਮਾਂ ਜਿਹੜਾ ਆ ਮਿਡ ਟਰਮ ਇਲੈਕਸ਼ਨਸ ਦਾ ਜਿਹੜਾ ਉਹ ਰਹਿ ਗਿਆ ਆ। 6 ਨਵੰਬਰ ਨੂੰ ਅਗਲੇ ਮਹੀਨੇ ਜਿਹੜੀਆਂ ਇਲੈਕਸ਼ਨਸ ਜਿਹੜੀਆਂ ਹੋਣ ਜਾ ਰਹੀਆਂ ਨੇ, ਪੂਰੇ ਅੱਜ ਤੋਂ ਜਿਹੜੇ ਆ 4 ਹਫ਼ਤਿਆਂ ਬਾਅਦ ਜਿਹੜੇ ਚੌਥੇ ਅੱਜ ਦਾ ਜਿਹੜਾ ਮੰਗਲਵਾਰ ਆਉਣਾ ਆ ਉਦੋਂ ਜਿਹੜੀਆਂ ਇਲੈਕਸ਼ਨਸ ਜਿਹੜੀਆਂ ਹੋਣੀਆਂ ਆ। ਤੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਜਿੱਦਾਂ ਦੱਸਿਆ ਮੈਂ ਤੁਹਾਨੂੰ, ਉਹ ਇਹਨਾਂ 13-14 ਸੂਬਿਆਂ ਦੇ ਵਿੱਚ ਅੱਜ ਅਖੀਰਲੀ ਡੇਟ ਹੈਗੀ ਆ, ਤੁਸੀਂ ਰਜਿਸਟਰ ਜਿਹੜੀ ਆ ਉਹ ਕਰ ਸਕਦੇ ਹੋ। ਕੈਲੀਫੋਰਨੀਆ ਦੇ ਵਿੱਚ ਜਿਹੜੀ 22 ਜਿਹੜੀ ਅਕਤੂਬਰ ਆ ਉਹ ਲਾਸਟ ਡੇਟ ਹੈਗੀ ਆ। ਕਈ ਤਾਂ ਹਰਜੋਤ ਸਿੰਘ ਜੀ ਸੇਮ ਡੇ ਵੀ ਹੁੰਦੀ ਆ, ਜਿੱਦਾਂ ਕੋਲੋਰਾਡੋ, ਵਾਸ਼ਿੰਗਟਨ, ਹਵਾਈ, ਆਈਡਾਹੋ, ਇਲੀਨੋਇਸ, ਆਇਓਵਾ, ਮੇਨ, ਮਿਨੇਸੋਟਾ, ਮੌਂਟਾਨਾ, ਨਿਊ ਹੈਂਪਸ਼ਾਇਰ,
ਤੇ ਉੱਥੇ ਨਾਰਥ ਡਕੋਟਾ ਦੇ ਵਿੱਚ ਕਹਿੰਦੇ ਕੋਈ ਇੱਦਾਂ ਦੀ ਰਜਿਸਟਰ ਕਰਨ ਦੀ ਜ਼ਰੂਰਤ ਨਹੀਂ, ਆਪਣੀ ID ਲਿਆਓ ਤੇ ਵੋਟ ਜਿਹੜੀ ਜਾ ਕੇ ਤੁਸੀਂ ਉੱਥੇ ਪਾ ਸਕਦੇ ਆ। ਸੋ ਬਿਲਕੁਲ ਕੈਲੀਫੋਰਨੀਆ ਦੇ ਵਿੱਚ ਅਕਤੂਬਰ 22 ਹੈਗੀ ਆ, ਤੁਸੀਂ ਪ੍ਰੋਵੀਜ਼ਨਲ ਵੋਟ ਸੇਮ ਡੇ ਜਾ ਕੇ ਵੀ ਪਾ ਸਕਦੇ ਆ, ਪਰ ਉਹ ਫਿਰ ਕਾਊਂਟ ਨਹੀਂ ਹੁੰਦੀ। ਸੋ 15 ਦਿਨ ਪਹਿਲਾਂ ਇਲੈਕਸ਼ਨ ਤੋਂ ਤੁਹਾਨੂੰ ਵੋਟ ਰਜਿਸਟਰ ਕਰਨੀ ਪੈਣੀ ਆ। ਇੱਕ ਵਾਰੀ ਸਰੋਤਿਆਂ ਨੂੰ ਥੋੜ੍ਹਾ ਜਿਹਾ ਰਿਮਾਈਂਡ ਕਰਾ ਦਈਏ, ਵੋਟਰ ਬਣਨ ਦੇ ਲਈ ਤੁਹਾਨੂੰ ਜ਼ਰੂਰਤ ਕੀ ਆ, US ਸਿਟੀਜ਼ਨ ਬਣਨਾ ਬਹੁਤ ਜ਼ਰੂਰੀ ਹੈਗਾ ਆ, ਤੇ 18 ਸਾਲਾਂ ਦੀ ਤੁਹਾਡੀ ਏਜ ਹੋਣੀ ਚਾਹੀਦੀ ਆ ਇਲੈਕਸ਼ਨ ਡੇ ਤੇ ਤੁਸੀਂ ਜੇਲ੍ਹ ਵਿੱਚ ਜਾਂ ਪਰੋਲ ਦੇ ਉੱਤੇ ਕਦੇ ਨਾ ਗਏ ਹੋਵੋ, ਖਾਸ ਕਰਕੇ ਫੈਲਨੀ ਦੇ ਅੰਡਰ, ਤੇ ਮੈਂਟਲੀ ਇਨਕੰਪੀਟੈਂਟ ਨਾ ਹੋਵੋ। ਤੇ ਅਕਤੂਬਰ 22 ਜਿਹੜੀ ਲਾਸਟ ਡੇਟ ਆ, ਤੁਸੀਂ ਔਨਲਾਈਨ ਵੀ ਜਿਹੜੀ ਆ ਇਹ ਵੋਟ ਰਜਿਸਟਰ ਕਰ ਸਕਦੇ ਹੈਗੇ ਆ। ਤੇ ਔਨਲਾਈਨ ਜਿਹੜਾ ਰਜਿਸਟਰ ਕਰਨ ਦੇ ਲਈ ਤੁਹਾਨੂੰ ਡਰਾਈਵਿੰਗ ਲਾਇਸੈਂਸ ਜਾਂ ਕੈਲੀਫੋਰਨੀਆ ID ਦਾ ਨੰਬਰ ਚਾਹੀਦਾ ਹੈਗਾ ਆ, ਲਾਸਟ 4 ਡਿਜਿਟ ਤੁਹਾਡੇ ਸੋਸ਼ਲ ਸਿਕਿਉਰਿਟੀ ਦੇ ਚਾਹੀਦੇ, ਤੇ ਡੇਟ ਆਫ ਬਰਥ ਚਾਹੀਦਾ ਹੈਗਾ ਆ। ਤੇ ਜਾਂ ਤੁਸੀਂ ਇਨ ਪਰਸਨ DMV ਆਫਿਸ ਦੇ ਵਿੱਚ, ਪੋਸਟ ਆਫਿਸ ਦੇ ਵਿੱਚ, ਕਈ ਵਾਰੀ ਲਾਇਬ੍ਰੇਰੀਆਂ ਜਿਹੜੀਆਂ ਹੁੰਦੀਆਂ ਆ ਜਾਂ ਗਵਰਨਮੈਂਟ ਆਫਿਸਿਸ ਆ, ਉੱਥੇ ਜਾ ਕੇ ਵੀ ਤੁਸੀਂ ਰਜਿਸਟਰ ਕਰ ਸਕਦੇ ਹੈਗੇ ਆ। ਬਿਲਕੁਲ। ਤੇ ਨਾਲ ਹੀ ਜਿਹੜੀ ਹਰਜੋਤ ਸਿੰਘ ਜੀ 8 ਅਕਤੂਬਰ ਤੋਂ ਯਾਨੀ ਕਿ ਕੱਲ੍ਹ ਦਾ ਦਿਨ ਜਿਹੜਾ ਲੰਘ ਚੁੱਕਾ ਆ, ਪਹਿਲਾ ਦਿਨ ਸੀਗਾ ਵੋਟ ਬਾਏ ਮੇਲ ਜਿਹੜਾ ਆ ਘੱਲਣ ਦਾ, ਤੇ 30 ਅਕਤੂਬਰ ਕਹਿੰਦੇ ਅਖੀਰਲਾ ਦਿਨ ਹੋਊਗਾ ਵੀ ਜਿਹੜਾ ਵੋਟ ਬਾਏ ਮੇਲ ਬੈਲਟ ਦੇ ਜਿਹੜੇ ਐਪਲੀਕੇਸ਼ਨਸ ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਉਹ ਕਰਨ ਦੇ ਲਈ, ਤੇ 6 ਨਵੰਬਰ ਜਿੱਦਾਂ ਸਭ ਨੂੰ ਪਤਾ ਹੈ ਵੀ ਇਲੈਕਸ਼ਨ ਡੇਟ ਜਿਹੜੀ ਆ ਉਹ ਹੈਗੀ ਆ। ਸੋ ਜਿੱਥੇ ਵੀ ਤੁਸੀਂ ਹੈਗੇ ਆ, ਜਿਹੜੇ ਵੀ ਸੂਬੇ ਦੇ ਵਿੱਚ ਤੁਸੀਂ ਹੈਗੇ ਆ, ਚਾਹੇ ਕੈਲੀਫੋਰਨੀਆ 'ਚੋਂ ਚਾਹੇ ਹੋਰ ਸੂਬਿਆਂ ਦੇ ਵਿੱਚੋਂ, ਜਿੱਥੇ ਵੀ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਰਹੇ ਹੋ, ਆਪਣੀਆਂ ਵੋਟਾਂ ਦੇ ਲਈ ਜਿਹੜਾ ਆ ਉਹ ਰਜਿਸਟਰ ਕਰੋ। ਤੇ ਕਿਉਂਕਿ ਹਰ ਇੱਕ ਨੂੰ ਜਿਹੜੇ ਇੱਥੋਂ ਦੀ ਪੋਲੀਟੀਕਲ ਜੋ ਵੀ ਚੱਲ ਰਿਹਾ ਆ, ਕਿਹੜੇ ਲੋਕਾਂ ਨੂੰ ਤੁਸੀਂ ਅੱਗੇ ਲੈ ਕੇ ਆਉਣਾ ਆ, ਇਰਰਿਸਪੈਕਟਿਵ ਕਿਹੜੀ ਪਾਰਟੀ ਦੀ ਤੁਹਾਡੀ ਅਫੀਲੀਏਸ਼ਨ ਹੈਗੀ ਆ, ਤੁਸੀਂ ਚਾਹੇ ਰਿਪਬਲਿਕਨ ਹੋ, ਚਾਹੇ ਡੈਮੋਕ੍ਰੇਟ ਹੋ, ਚਾਹੇ ਗ੍ਰੀਨ ਪਾਰਟੀ ਹੋ, ਚਾਹੇ ਲਿਬਰਟੇਰੀਅਨ ਹੋ, ਚਾਹੇ ਕੋਈ ਪਾਰਟੀ ਪ੍ਰੈਫਰੈਂਸ ਜਿਹੜੀ ਉਹ ਤੁਸੀਂ ਨਹੀਂ ਰੱਖ ਰਹੇ, ਤੁਸੀਂ ਜ਼ਰੂਰ ਜਿਹੜੀ ਆ ਵੋਟ ਨੂੰ ਆਪਣੀ ਨੂੰ ਰਜਿਸਟਰ ਕਰੋ, ਤੇ ਵੋਟ ਜਿਹੜੀ ਆ 6 ਨਵੰਬਰ ਨੂੰ ਜ਼ਰੂਰ ਤੁਸੀਂ ਪਾ ਕੇ ਆਓ। ਇੱਥੇ ਦੱਸ ਜਾਏ ਵੀ ਇੱਥੇ ਵੋਟ ਵਾਲੇ ਦਿਨ ਛੁੱਟੀ ਨਹੀਂ ਹੁੰਦੀ, ਪਰ ਤੁਹਾਨੂੰ ਜਿਹੜਾ ਜੇ ਕੋਈ ਵੋਟ ਪਾਉਣ ਦੇ ਲਈ ਤੁਸੀਂ ਜਾਣਾ ਹੈ, ਤੁਹਾਨੂੰ ਕੰਮ ਵਾਲਾ ਉਹ ਤੁਹਾਨੂੰ ਰੋਕ ਵੀ ਨਹੀਂ ਸਕਦਾ, ਉਹ ਤੁਹਾਨੂੰ ਇਹ ਨਹੀਂ ਕਹਿ ਸਕਦਾ ਵੀ ਤੁਸੀਂ ਅੱਜ ਜਾ ਕੇ ਵੋਟ ਜਿਹੜੀ ਉਹ ਨਹੀਂ ਪਾ ਸਕਦੇ ਹੋ, ਉਹ ਤੁਹਾਨੂੰ ਕੁਛ ਘੰਟੇ ਦੀ ਜਿਹੜੀ ਮੋਹਲਤ ਉਸ ਚੀਜ਼ ਦੇ ਵਿੱਚ ਜ਼ਰੂਰ ਮਿਲਦੀ ਆ। ਤੇ ਇੱਕ ਨਾਲ ਹੀ ਇਸ ਦੇ ਜਿਹੜੀ ਹਰਜੋਤ ਸਿੰਘ ਜੀ ਜੁੜੀ ਹੋਈ ਖਬਰ ਜਿਹੜੀ ਹੈਗੀ ਆ ਵੀ ਕਹਿੰਦੇ ਕੈਲੀਫੋਰਨੀਆ ਦੇ DMV ਨੇ ਅਜਿਹਾ ਇੱਕ ਕਾਰਾ ਕਰਤਾ ਵੀ ਇੱਕ ਵਾਰੀ ਫੇਰ ਚਰਚਾ ਦਾ ਵਿਸ਼ਾ ਜਿਹੜੇ ਆ ਉਹ ਬਣੇ ਨੇ। ਕਹਿੰਦੇ 1500 ਨਾਨ ਸਿਟੀਜ਼ਨਸ ਆ, ਉਹਨਾਂ ਨੂੰ ਰਜਿਸਟਰ ਕਰਾ ਦਿੱਤਾ ਵੋਟ ਕਰਨ ਦੇ ਲਈ ਕੈਲੀਫੋਰਨੀਆ ਦੇ ਵਿੱਚ। ਇਸ ਦੇ ਬਾਰੇ ਕਹਿੰਦੇ ਉਦੋਂ ਪਤਾ ਲੱਗਾ ਵੀ ਇੱਕ ਰੈਂਡਲ ਮਾਰਕਸ ਨਾਂ ਦਾ ਜਿਹੜਾ ਆ ਉਹ ਬੰਦਾ ਜਿਹੜਾ ਕਿ ਕੈਨੇਡੀਅਨ ਸਿਟੀਜ਼ਨ ਸੀਗਾ, ਉੱਦਾਂ ਉਹ ਲੀਗਲ ਪਰਮਾਨੈਂਟ ਰੈਜ਼ੀਡੈਂਟ ਹੈਗਾ ਆ US ਦਾ। ਉਹ LA ਟਾਈਮਸ ਦੇ ਕੋਲ ਕਿਹਾ, ਕਹਿੰਦਾ ਉਹਨੂੰ ਇੱਕ DMV ਤੋਂ ਕਾਰਡ ਆਇਆ ਜਿਸ ਦੇ ਵਿੱਚ ਉਹਨਾਂ DMV ਨੇ ਵਧਾਈ ਦਿੱਤੀ ਆ ਵੀ ਵਧਾਈ ਹੋਵੇ ਤੁਹਾਨੂੰ ਵੀ ਤੁਸੀਂ ਹੁਣ ਵੋਟ ਪਾਉਣ ਦੇ ਲਈ ਰਜਿਸਟਰ ਜਿਹੜੇ ਆ ਉਹ ਹੋ ਚੁੱਕੇ ਹੋ। ਸੋ ਕਹਿੰਦੇ ਵੀ ਇਹ ਜਿਹੜਾ ਕਹਿੰਦੇ ਵੀ ਇਹ ਤਾਂ ਬੜੀ ਇੱਕ ਸਟੂਪਿਡੈਸਟ ਥਿੰਗ ਜਿਹੜੀ ਆ ਉਹ ਮੈਂ ਸੁਣੀ ਆ, ਤੇ ਮੈਂ ਚੱਕ ਕੇ ਜਿਹੜਾ ਉਸਨੂੰ ਬਾਹਰ ਸਿੱਟ ਦਿੱਤਾ। ਤੇ ਇੱਦਾਂ ਹੀ ਜਿਹੜੇ ਕਹਿੰਦੇ ਇੱਕ ਨਿਊਪੋਰਟ ਬੀਚ ਦੇ ਵਿੱਚ ਰੈਜ਼ੀਡੈਂਟਸ ਉਹਨਾਂ ਦੇ ਨਾਲ ਜਿਹੜਾ ਉਹ ਇੱਦਾਂ ਹੋਇਆ। ਕਹਿੰਦੇ ਅਜਿਹਾ ਦੂਜਾ ਐਰਰ ਜਿਹੜਾ ਇਸ ਟਾਈਮ ਵੋਟਰ ਰਜਿਸਟ੍ਰੇਸ਼ਨ ਨੂੰ ਲੈ ਕੇ ਜਿਹੜਾ DMV ਨੇ ਜਿਹੜਾ ਪਿਛਲੇ 2 ਮਹੀਨਿਆਂ ਦੇ ਵਿੱਚ ਹੀ ਜਿਹੜਾ ਆ ਉਹ ਕੀਤਾ ਆ। ਤੇ ਕਹਿੰਦੇ ਸਤੰਬਰ ਦੇ ਵਿੱਚ 23,000 ਕੈਲੀਫੋਰਨੀਆ ਜਿਹੜੇ ਸੀਗੇ ਕੈਲੀਫੋਰਨੀਅਨਸ, ਉਹਨਾਂ ਨੂੰ ਇਨਕਰੈਕਟਲੀ ਜਿਹੜੀਆਂ ਇੱਦਾਂ ਦੀਆਂ ਰਜਿਸਟ੍ਰੇਸ਼ਨਸ ਜਿਹੜੀਆਂ ਆ ਉਹ ਦੇ ਦਿੱਤੀਆਂ ਗਈਆਂ ਸੀਗੀਆਂ। ਤੇ ਉਹਦੇ ਵਿੱਚ ਇਹ ਹੋਇਆ ਸੀਗਾ ਵੀ ਉਹਨਾਂ ਨੂੰ ਰੋਂਗ ਪਾਰਟੀ ਅਫੀਲੀਏਸ਼ਨ ਅਸਾਈਨ ਜਿਹੜੀ ਆ ਉਹ ਕਰ ਦਿੱਤੀ ਗਈ ਸੀਗੀ। ਸੋ ਐਲੈਕਸ ਪਡੀਆ ਉਹਨਾਂ ਦੇ ਉੱਤੇ ਹੁਣ ਕਾਫੀ ਜ਼ਿਆਦਾ ਜਿਹੜਾ ਪ੍ਰੈਸ਼ਰ ਇਸ ਟਾਈਮ ਬਣਿਆ, ਕਿਉਂਕਿ ਉਹ ਸੈਕਟਰੀ ਆਫ ਸਟੇਟ ਹੈਗੇ ਨੇ ਕੈਲੀਫੋਰਨੀਆ ਸਟੇਟ ਦੇ, ਤੇ ਵੋਟਿੰਗ ਦਾ ਜਿਹੜਾ ਸਾਰਾ ਕੰਮ, ਸਾਰੀ ਜਿਹੜੀ ਦੇਖ ਰੇਖ ਆ ਉਹਨਾਂ ਦੇ ਅਧੀਨ ਜਿਹੜੀ ਆ ਉਹ ਹੁੰਦੀ ਆ। ਤੇ ਇਹ ਜਿਹੜੇ 1500 ਲੋਕ ਜਿਨ੍ਹਾਂ ਨੂੰ ਧੱਕੇ ਦੇ ਨਾਲ US ਸਿਟੀਜ਼ਨ ਨਾ ਹੋਣ ਦੇ ਬਾਵਜੂਦ ਵੀ ਜਿਹੜਾ ਵੋਟ ਦੇ ਲਈ ਰਜਿਸਟਰ ਕਰ ਦਿੱਤਾ ਗਿਆ, ਇਹ ਆਉਣ ਵਾਲੇ ਸਮੇਂ ਦੇ ਲਈ ਇਹਨਾਂ ਦੀ ਗਲੇ ਦੀ ਹੱਡੀ ਜਿਹੜੀ ਆ ਉਹ ਬਣ ਸਕਦਾ ਆ। ਤੇ ਅਗਲੀ ਖਬਰ ਜਿਹੜੀ ਆ ਇਮੀਗ੍ਰੇਸ਼ਨ ਨਾਲ ਰਿਲੇਟਡ ਦੱਸਦੀ ਜਾਈਏ। ਅਸੀਂ ਪਿਛਲੇ ਕਾਫੀ ਹਫ਼ਤਿਆਂ ਤੋਂ ਦੱਸਦੇ ਜਾ ਰਹੇ ਹਾਂ ਵੀ ਜਿਹੜਾ ਵੀ ਕੋਈ ਬੰਦਾ ਪਬਲਿਕ ਬੈਨੀਫਿਟ ਲੈ ਰਿਹਾ ਆ, ਉਹਨ ਜਦੋਂ ਗ੍ਰੀਨ ਕਾਰਡ ਰਿਨਿਊ ਕਰਾਉਣਾ ਆ ਜਾਂ ਸਿਟੀਜ਼ਨ ਬਣਨਾ ਆ, ਉਹ ਉਹਦੇ ਵਿੱਚ ਅੜਿੱਕਾ ਬਣ ਸਕਦਾ ਹੈਗਾ ਆ। ਸੋ ਇਹਦੇ ਸੰਬੰਧ ਦੇ ਵਿੱਚ ਅੱਜ USA ਟੂਡੇ ਨੇ ਇੱਕ ਬਹੁਤ ਹੀ ਸਪੈਸ਼ਲ ਰਿਪੋਰਟ
ਤਿਆਰ ਕੀਤੀ ਆ, ਜਿਹਦੇ ਵਿੱਚ ਉਹਨਾਂ ਨੇ ਕਿਹਾ ਆ ਵੀ ਜਿਹੜੇ ਇਮੀਗ੍ਰੇਸ਼ਨ ਅਟਾਰਨੀਜ਼ ਆ ਉਹ ਵੀ ਜਿਹੜੇ ਕਾਫੀ ਵਰਰੀਡ ਹੈਗੇ ਆ, ਕਾਫੀ ਉਹ ਚਿੰਤਾ ਦੇ ਵਿੱਚ ਆ ਵੀ ਜਿਹੜਾ ਪ੍ਰੈਜ਼ੀਡੈਂਟ ਟਰੰਪ ਜਿਹੜਾ ਨਵਾਂ ਰਜਿਸਟਰਡ ਜਿਹੜਾ ਕਹਿੰਦੇ ਵੀ ਬੁੱਧਵਾਰ ਨੂੰ ਹੋ ਸਕਦਾ ਉਹ ਰਜਿਸਟਰਡ ਜਿਹੜਾ ਇਸ਼ੂ ਕਰਨ, ਜਿਹਦੇ ਵਿੱਚ ਜਿਹੜੇ ਨਵੇਂ ਰੂਲ ਹੈਗੇ ਆ ਇਮੀਗ੍ਰੇਸ਼ਨ ਦੇ, ਤੁਹਾਨੂੰ ਗ੍ਰੀਨ ਕਾਰਡ ਲੈਣ ਦੇ ਜਾਂ ਸਿਟੀਜ਼ਨ ਬਣਨ ਦੇ, ਉਹਦੇ ਵਿੱਚ ਜਿਹੜੇ ਇਸ਼ੂ ਹੋਣਗੇ ਜਾਂ ਉਹਦੇ ਵਿੱਚ ਲਿਖੇ ਹੋਣਗੇ। ਸੋ ਬਹੁਤ ਸਾਰੇ ਅਟਾਰਨੀ ਆ ਉਹ ਕਹਿੰਦੇ ਵੀ ਸਾਡੇ ਆਫਿਸਿਸ ਦੇ ਵਿੱਚ ਹਜ਼ਾਰਾਂ ਹੀ ਕਾਲਾਂ ਆਉਂਦੀਆਂ ਹੈਗੀਆਂ ਤੇ ਅਸੀਂ ਵੀ ਉਹਨਾਂ ਨੂੰ ਜਿਹੜਾ ਸਹੀ ਜਿਹੜਾ ਆਨਸਰ ਨਹੀਂ ਦੇ ਸਕਦੇ ਜਦੋਂ ਤੱਕ ਜਿਹੜਾ ਨਵਾਂ ਇਹ ਜਿਹੜਾ ਰਜਿਸਟਰ ਹੈ ਇੱਕ ਤਰ੍ਹਾਂ ਨਾਲ ਪਬਲਿਸ਼ ਨਹੀਂ ਹੋ ਜਾਂਦਾ ਫੈਡਰਲ ਰਜਿਸਟਰ ਦੇ ਵਿੱਚ। ਇਹ ਕਹਿੰਦੇ ਵੀ ਵੈਡਨਸਡੇ ਨੂੰ ਹੋ ਸਕਦਾ ਆ, ਕੱਲ੍ਹ ਨੂੰ, ਤੇ ਇਹਦੇ ਵਿੱਚ ਕਾਫੀ ਜਿਹੜੀਆਂ ਆ ਚੇਂਜਸ ਵੀ ਆ ਸਕਦੀਆਂ ਆਉਣ ਵਾਲੇ ਸਮੇਂ ਦੇ ਵਿੱਚ। 447 ਪੇਜਾਂ ਦੇ ਜਿਹੜੇ ਰੂਲਸ ਇਹਦੇ ਵਿੱਚ ਹੈਗੇ ਆ। ਸੋ ਆਪਾਂ ਇਕੱਲੇ ਬੈਨੀਫਿਟਸ ਦੀ ਗੱਲ ਕਰਦੇ ਸੀ ਵੀ ਜੇ ਕੋਈ ਫੂਡ ਸਟੈਂਪ ਲੈਂਦਾ ਆ ਜਾਂ ਕਿਸੇ ਤਰ੍ਹਾਂ ਦੀ ਫ੍ਰੀ ਮੈਡੀਕਲ ਇੰਸ਼ੋਰੈਂਸ ਲੈਂਦਾ ਆ, ਤੇ ਹੁਣ ਉਹ ਕਹਿੰਦੇ ਵੀ ਜੇ ਟੈਕਸ ਕ੍ਰੈਡਿਟ ਵੀ ਕਿਸੇ ਨੇ ਲਏ ਹੈਗੇ ਆ, ਕਈ ਵਾਰੀ ਕੋਈ ਬੰਦਾ ਬੱਚਿਆਂ ਦੇ ਟੈਕਸ ਕ੍ਰੈਡਿਟ ਲੈ ਲੈਂਦਾ ਹੈਗਾ ਆ, ਉਹ ਵੀ ਜਿਹੜਾ ਆ ਅਫੈਕਟ ਕਰ ਸਕਦਾ ਆ। ਸੋ ਹਜੇ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਆ ਉਹ ਹੌਲੀ ਹੌਲੀ ਬਾਹਰ ਆ ਰਹੀਆਂ ਹੈਗੀਆਂ ਤੇ ਕਹਿੰਦੇ ਅਲਟੀਮੇਟਲੀ ਇੱਕ ਜਾਰਜ ਟਾਊਨ ਯੂਨੀਵਰਸਿਟੀ ਦੇ ਜਿਹੜੇ ਪ੍ਰੋਫੈਸਰ ਆ ਉਹ ਕਹਿੰਦੇ ਵੀ ਲੀਗਲ ਇਮੀਗ੍ਰੇਸ਼ਨ ਨੂੰ ਵੀ ਜਿਹੜਾ ਇੱਕ ਤਰ੍ਹਾਂ ਦੇ ਨਾਲ ਉਹਦੇ ਉੱਤੇ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਆ ਵੀ ਤਾਂ ਕਿ ਲੀਗਲੀ ਵੀ ਜਿਹੜੇ ਆ ਲੋਕ ਇਸ ਮੁਲਕ ਦੇ ਵਿੱਚ ਘੱਟ ਆਉਣ। ਕਹਿੰਦੇ 3,80,000 ਦੇ ਕਰੀਬ ਗ੍ਰੀਨ ਕਾਰਡ ਦੀਆਂ ਐਪਲੀਕੇਸ਼ਨਾਂ ਜਿਹੜੀਆਂ ਹਰ ਸਾਲ ਇਸ਼ੂ ਕੀਤੀਆਂ ਜਾਂਦੀਆਂ ਤੇ ਹੁਣ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਜਿਹੜੀ ਆ ਸਕਰੂਟਨੀ ਕੀਤੀ ਜਾ ਰਹੀ ਆ, ਉਹਨਾਂ ਨੂੰ ਬਹੁਤ ਜ਼ਿਆਦਾ ਧਿਆਨ ਦੇ ਨਾਲ ਦੇਖਿਆ ਜਾ ਰਿਹਾ ਆ। ਤੇ ਜਿਹੜੀ ਡਿਪਾਰਟਮੈਂਟ ਆ ਉਹ ਇਹ ਕਹਿ ਰਹੀ ਆ ਵੀ US ਟੈਕਸ ਪੇਅਰ ਜਿਹੜੇ ਆ ਉਹ ਲਗਭਗ $2.27 ਬਿਲੀਅਨ ਜਿਹੜਾ ਆ ਉਹ ਸਪੈਂਡ ਕਰਦੇ ਆ ਇਹ ਪਬਲਿਕ ਚਾਰਜਸ ਦੇ ਉੱਤੇ। ਜੀ ਬਿਲਕੁਲ। 60 ਦਿਨਾਂ ਦਾ ਜਿਹੜਾ ਇਹ ਸਮਾਂ ਹੋਣਾ ਹੈਗਾ ਆ ਪਬਲਿਕ ਕਮੈਂਟ ਦਾ, ਜਿਸ ਤਰ੍ਹਾਂ ਆਪਾਂ ਟਰੱਕਿੰਗ ਇੰਡਸਟਰੀ ਦਾ ਵੀ ਦੱਸਦੇ ਹੁੰਦੇ ਆ, ਜਦੋਂ ਰੂਲ ਇਹ ਪਬਲਿਸ਼ ਹੋ ਗਏ ਬੁੱਧਵਾਰ ਨੂੰ ਕਹਿੰਦੇ ਆ, ਉਹ ਤੋਂ ਬਾਅਦ 60 ਦਿਨ ਜਿਹੜੇ ਆ ਪਬਲਿਕ ਨੇ ਕਮੈਂਟ ਕਰਨੇ ਹੈਗੇ ਆ ਤੇ ਉਹ ਤੋਂ ਬਾਅਦ ਫਿਰ ਜਿਹੜਾ ਆ ਇਹ ਲਾਅ ਬਣ ਸਕਦਾ ਹੈਗਾ। ਸੋ ਬੇਸਿਕਲੀ ਅਮਰੀਕਾ ਜਿਹੜਾ ਆ ਉਹ ਆਪਣੇ ਦਰਵਾਜ਼ੇ ਹਰ ਇੱਕ ਦੇ ਲਈ ਜਿਹੜਾ ਉਹ ਬੰਦ ਕਰਨਾ ਚਾਹੁੰਦਾ ਹੈ। ਜਿਹੜੇ ਆ ਗਏ ਆ, ਜਿਹੜੇ ਪੱਕੇ ਹੋ ਗਏ ਆ, ਉਹ ਤਾਂ ਠੀਕ ਆ, ਉਹਨਾਂ ਦਾ ਕੰਮ ਸੂਤ ਰਹੂਗਾ, ਪਰ ਜਿਹੜੇ ਨਵੇਂ ਆ ਉਹਨਾਂ ਨੂੰ ਕਿਸੇ ਨਾਲ ਹਰ ਇੱਕ ਤਰੀਕੇ ਦੇ ਨਾਲ ਜਿਹੜਾ ਆ ਉਹ ਇਹੀ ਚਾਹੁੰਦੇ ਨੇ ਵੀ ਜਿਹੜੇ ਆਏ ਆ ਉਹਨਾਂ ਨੂੰ ਵੀ ਜਿਹੜੇ US ਸਿਟੀਜ਼ਨ ਨਾ ਬਣਾਇਆ ਜਾਵੇ ਤੇ ਜਿਹੜੇ ਨਵੇਂ ਬੰਦੇ ਆ ਉਹ ਵੀ ਜਿਹੜੇ ਇੱਥੇ ਨਾ ਆਉਣ, ਕਿਉਂਕਿ ਟੈਕਸ ਕ੍ਰੈਡਿਟ ਦੇ ਸਾਰੀਆਂ ਚੀਜ਼ਾਂ ਇਹ ਤਾਂ ਹੁਣ ਹਰ ਇੱਕ ਜਾਣਾ ਜਿਹੜਾ ਆ ਉਹ ਯੂਜ਼ ਜਿਹੜਾ ਕਰ ਰਿਹਾ ਆ, ਕਿਉਂਕਿ ਹੁਣ ਇਸ ਹਿਸਾਬ ਦੇ ਨਾਲ ਤੇ ਜਿਹੜੀ ਹੈਲਥ ਕੇਅਰ ਇੰਸ਼ੋਰੈਂਸ ਉਹ ਵੀ ਇੱਕ ਹਿਸਾਬ ਦੇ ਨਾਲ ਸਰਕਾਰ ਟੈਕਸ ਕ੍ਰੈਡਿਟ ਹੀ ਜਿਹੜਾ ਆ ਉਹ ਤੁਹਾਨੂੰ ਜਿਹੜੀ ਉਹ ਦੇ ਰਹੀ ਹੁੰਦੀ ਆ, ਚਾਹੇ ਉਹ ਅਫੋਰਡੇਬਲ ਹੈਲਥ ਕੇਅਰ ਦੇ ਐਕਟ ਆ ਤੇ ਜਿਹੜੇ ਬੱਚੇ ਆ ਉਹਦੇ ਹਿਸਾਬ ਦੇ ਨਾਲ ਉਹ ਤਾਂ ਜਦੋਂ ਤੁਸੀਂ ਲਿਖਣਾ ਤੇ ਆਟੋਮੈਟਿਕਲੀ ਜਿਨ੍ਹਾਂ ਨੇ ਟੈਕਸ ਭਰਨਾ ਉਹਦੇ ਵਿੱਚ ਆ ਜਾਣਾ ਆ। ਸੋ ਇਹ ਹੁਣ ਦੇਖਣ ਵਾਲੀ ਗੱਲ ਰਹੂਗੀ ਵੀ ਇਹ ਟੋਟਲ ਓਵਰਆਲ ਜਿਹੜਾ ਕਿਸ ਹਿਸਾਬ ਦੇ ਨਾਲ ਮਟੀਰੀਅਲਾਈਜ਼ ਜਿਹੜਾ ਹੋਊਗਾ, ਪਰ ਇਹ ਆ ਵੀ ਇਮੀਗ੍ਰੇਸ਼ਨ ਨੂੰ ਪੂਰੀ ਤਰ੍ਹਾਂ ਡਿਸਕਰੇਜ ਜਿਹੜਾ ਉਹ ਕੀਤਾ ਜਾ ਰਿਹਾ ਆ ਵੀ ਹੋਰ ਨਵੇਂ ਬੰਦੇ ਆ ਉਹ ਅਮਰੀਕਾ ਦੇ ਵਿੱਚ ਜਿਹੜੇ ਉਹ ਨਾ ਆਉਣ। ਭੰਬਲ ਭੂਸਾ ਚਿੰਤਤ ਜਿਹੜੇ ਆ ਉਹ ਅਜੇ ਸਾਰੇ ਜਾਣੇ ਇਸ ਚੀਜ਼ ਨੂੰ ਲੈ ਕੇ ਜਿਹੜੇ ਬਣੇ ਪਏ ਆ, ਪਰ ਦੇਖੋ ਕਨਫਿਊਜ਼ਨ ਕਲੀਅਰ ਹੋ ਜਾਣੀ ਹੈ, ਬੱਦਲ ਛੱਟ ਜਾਣੇ ਆ ਤੇ ਫਿਰ ਪਤਾ ਲੱਗ ਹੀ ਜਾਣਾ ਆ ਜੋ ਵੀ ਇਹ ਜਿਹੜੇ ਰਾਸ਼ਟਰਪਤੀ ਟਰੰਪ ਤੇ ਉਹਨਾਂ ਦੇ ਪ੍ਰਸ਼ਾਸਨ ਦੇ ਦੁਆਰਾ ਜਿਹੜਾ ਇਮੀਗ੍ਰੇਸ਼ਨ ਦਾ ਇਹ ਨਵਾਂ ਜਿਹੜਾ ਆ ਉਹ ਲਾ ਆ ਰਿਹਾ ਵੀ ਜਿਹੜੇ ਗ੍ਰੀਨ ਕਾਰਡ ਵਾਲੇ ਖਾਸ ਕਰਕੇ ਆ ਉਹਨਾਂ ਦੇ ਲਈ ਕਾਫੀ ਗਾਜ ਜਿਹੜੀ ਉਹਨਾਂ ਉੱਤੇ ਜਿਹੜੀ ਉਹ ਡਿੱਗ ਸਕਦੀ ਆ ਤੇ ਬਾਕੀ ਜਿਹੜੇ ਅਸਾਈਲਮ ਜਾਂ ਰਿਫਿਊਜੀ ਆ ਉਹਨਾਂ ਦੇ ਆંકੜੇ ਤਾਂ ਲਗਾਤਾਰ ਜਿਹੜੇ ਐਵਰੀ ਈਅਰ ਉਹ ਘਟਦੇ ਜਿਹੜੇ ਕਰ ਰਹੇ ਨੇ ਜੀ। ਇਹਦੇ ਸੰਬੰਧ ਦੇ ਵਿੱਚ ਮੈਡਰਿਡ ਕ੍ਰੋਸਡ ਇੱਕ ਅਟਾਰਨੀ ਹੈਗੇ ਸ਼ਿਕਾਗੋ ਦੇ ਵਿੱਚ, ਉਹਨਾਂ ਨੇ ਇਹ ਕਿਹਾ ਆ ਵੀ ਜਿਹੜੇ ਵੀ ਲੋਕ ਸੋਸ਼ਲ ਸਰਵਿਸਿਜ਼ ਏਜੰਸੀ ਜਾਂ ਸੋਸ਼ਲ ਸਰਵਿਸ ਵਰਕਰਸ ਦੇ ਨਾਲ ਕੰਮ ਕਰਦੇ ਹੈਗੇ ਆ ਜਾਂ ਉਹਨਾਂ ਦੇ ਨਾਲ ਡੀਲ ਕਰਦੇ ਆ, ਉਹਨਾਂ ਨੂੰ ਬਹੁਤ ਹੀ ਧਿਆਨ ਰੱਖਣਾ ਚਾਹੀਦਾ। ਕਹਿੰਦੇ ਵੀ ਜਦੋਂ ਵੀ ਤੁਸੀਂ ਸੋਸ਼ਲ ਵਰਕਰ ਕੋਲ ਜਾਂਦੇ ਆ ਤੇ ਉਹ ਸੋਸ਼ਲ ਵਰਕਰ ਤੁਹਾਨੂੰ ਜਿੰਨੇ ਵੀ ਬੈਨੀਫਿਟ ਮਿਲਦੇ ਹੁੰਦੇ, ਚਾਹੇ ਉਹ ਫੈਡਰਲ ਗੌਰਮੈਂਟ ਦੇ ਹੋਣ, ਚਾਹੇ ਉਹ ਸਟੇਟ ਦੇ ਹੋਣ, ਚਾਹੇ ਉਹ ਲੋਕਲ ਹੋਣ, ਉਹ ਆਫਰ ਕਰ ਦਿੰਦਾ ਹੈ ਵੀ ਤੁਹਾਨੂੰ ਆਹ ਵੀ ਮਿਲ ਸਕਦਾ, ਆਹ ਵੀ ਮਿਲ ਸਕਦਾ, ਆਹ ਵੀ ਮਿਲ ਸਕਦਾ। ਉਹ ਕਹਿੰਦੇ ਚਾਹੇ ਉਹ ਲੀਗਲੀ ਆ, ਤੁਸੀਂ ਉਹ ਆਫਰ ਕਰਦੇ ਆ ਤੇ ਤੁਸੀਂ ਲੈ ਸਕਦੇ ਆ, ਪਰ ਉਹ ਤੁਹਾਡੇ ਗ੍ਰੀਨ ਕਾਰਡ ਦੇ ਉੱਤੇ ਜਿਹੜਾ ਆ ਪੂਰਾ ਅਸਰ ਕਰੂਗਾ, ਕਿਉਂਕਿ ਉਹ ਸੋਸ਼ਲ ਵਰਕਰ ਨੂੰ ਜਿਹੜੇ ਇਮੀਗ੍ਰੇਸ਼ਨ ਦੇ ਲਾਜ਼ ਆ ਉਹ ਉਹਨਾਂ ਨੂੰ ਨਹੀਂ ਪਤਾ ਹੈਗੇ, ਨਾ ਹੀ ਉਹ ਉਹਨਾਂ ਦੇ ਨਾਲ ਡੀਲ ਕਰਦੇ ਹੈਗੇ ਆ। ਸੋ ਇੱਕ ਤਰ੍ਹਾਂ ਦੇ ਨਾਲ ਉਹ ਕਹਿੰਦੇ ਆ ਵੀ ਇਨਵਿਜ਼ੀਬਲ ਵਾਲ
ਵੀ ਨਾ ਦਿਖਣ ਵਾਲੀ ਕੰਧ ਜਿਹੜੀ ਆ ਉਹ ਲੀਗਲ ਇਮੀਗ੍ਰੈਂਟਸ ਦੇ ਅਗੇਂਸਟ ਵੀ ਬਣਾਈ ਜਾ ਰਹੀ ਹੈਗੀ ਆ। ਇਹਦੇ ਬਾਰੇ ਜ਼ਰੂਰ ਜਿੱਦਾਂ ਅਪਡੇਟ ਹੋਊਗੀ ਉਹ ਜ਼ਰੂਰ ਆਪਾਂ ਸਰੋਤਿਆਂ ਦੇ ਨਾਲ ਸਾਂਝੀ ਕਰਦੇ ਰਹਾਂਗੇ। ਕੱਲ੍ਹ ਨੂੰ ਕਹਿੰਦੇ ਵੀ ਉਹ ਰਜਿਸਟਰ ਜਿਹੜਾ ਆ ਫੈਡਰਲ ਰਜਿਸਟਰੀ ਦੇ ਵਿੱਚ ਉਹ ਪਬਲਿਸ਼ ਹੋ ਸਕਦਾ ਹੈਗਾ ਵੈਡਨਸਡੇ ਨੂੰ। ਜੀ ਜੀ ਬਿਲਕੁਲ। ਸੋ ਤੋਂ ਬਾਅਦ 2 ਮਹੀਨੇ ਦਾ ਜਿਹੜਾ ਸਮਾਂ ਰਹੇਗਾ ਜੇ ਕਿਸੇ ਨੇ ਇਸ ਲਾਜ਼ ਦੇ ਉੱਤੇ ਜਿਹੜੇ ਪ੍ਰਪੋਜ਼ ਲਾਜ਼ ਆ ਉਹਨਾਂ ਉੱਤੇ ਕਮੈਂਟ ਜਿਹੜਾ ਉਹ ਕਰਨਾ ਹੋਵੇ। ਅਤੇ ਹਰਜੋਤ ਸਿੰਘ ਜੀ ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਆ ਉਹ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਜਿਹੜੇ ਸਾਰੇ ਹੀ ਸਰੋਤਿਆਂ ਨੂੰ ਜਿਹੜਾ ਹੁਣ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਿੰਘ ਜੀ ਸਤਿ ਸ਼੍ਰੀ ਅਕਾਲ। ਜਿੰਦ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਪਲੈਟੀਨਮ ਐਕਸਪ੍ਰੈਸ ਯੂਬਾ ਸਿਟੀ ਇਸ ਮੌਕੇ ਕਲਾਸ A ਕੰਪਨੀ ਡਰਾਈਵਰਜ਼ ਅਤੇ